इस किताब की खूबसूरती है वे कि ये नज़मां भी ने, ये गज़लां भी ने और बोलियां भी ने, माइये भी ने, टप्पे भी ने। और सब तो खूबसूरत गल ये वे कि इस किताब दे विच जिहड़ी कि आम तौर पर मैं हले तक कम से कम जिन्नियां किताबां पढ़ियां उन्हां च नहीं हुंदी कि अगर उन्हें सीरीयस किताब लिखी है तो ये मज़ाहिया चीज़ां भी पाउण दित्तियां ने। यकीन करो कि मैनू फील हो रहा होंदा कि जिहड़ा बंदा मेरे सामने उर्दू या अंग्रेजी बोलने की कोशिश कर रहा है बड़ी मुश्किल च, लेकिन फिर भी वो मुश्किल च अपने आप को ईजी महसूस कर रहा होंदा। अगर नवी नस्ल पंजाबी तो जाणू होएगी, पंजाबी पढ़ सकेगी, पंजाबी लिख सकेगी तो बुल्ले शाह नूं पढ़ लेगी, वो वारिस शाह नूं पढ़ लेगी, वो सुल्तान बाहू नूं पढ़ेगी, वो मियाँ मुहम्मद बख्श नूं पढ़ेगी। अज तक मेरे नाल ये नहीं होया जो अज होई। भावें सोने दे पानी नाल लिखे होण ते भावें स्याही नाल, मुੱਲ उन्हां दा ही पैंदा है जिन्हां दे पल्ले कुछ होवे। ਇਹ ਕਿਤਾਬ ਪਾਉਣ 'ਚ ਜਾਨ ਸਾਹਿਬ ਦਾ ਬਹੁਤ ਵੱਡਾ ਹੱਥ ਹੈ। ਅਗਰ ਉਹ ਡੰਡਾ ਲੈ ਕੇ ਮੇਰੇ ਪਿੱਛੇ ਨਾ ਖਲੋਂਦੇ ਤੇ ਇਹ ਕਿਤਾਬ ਨਹੀਂ ਆ ਸਕਦੀ ਸੀ। ਜਿਹੜੇ ਵਹਿਣ ਨੇ ਉਹ ਵੀ ਸਿਰਫ ਅਸੀਂ ਪੰਜਾਬੀ 'ਚ ਹੀ ਪਾ ਸਕਦੇ ਹਾਂ, ਅਸੀਂ ਉਰਦੂ 'ਚ ਨਹੀਂ ਪਾ ਸਕਦੇ। ਤੇ ਵਾਲਿਦ ਸਾਹਿਬ ਦੀ ਡੈਥ ਤੇ ਅਹਿਸਾਸ ਹੋਇਆ। ਉਹਨੂੰ ਅਗਰ ਆਪਣੇ ਪਿਓ ਨੂੰ ਸਿਰ ਦਾ ਤਾਜ ਲਿਖਿਆ ਤੇ ਆਪਣੇ ਖਾਵੰਦ ਨੂੰ ਸਰਤਾਜ ਲਿਖਿਆ। ਗੁਜਰਾਂਵਾਲੇ ਦੇ ਲੋਕਾਂ ਨੂੰ ਪੰਜਾਬੀ ਜ਼ਬਾਨ ਬੋਲਣ ਤੇ ਸਮਝਣ ਵਿੱਚ और पंजाबी जबान ਨੂੰ ਜ਼ਰੀਆ ਤਾਲੀਮ ਬਣਾਉਣ ਵਿੱਚ ਆਪਣਾ ਕਿਰਦਾਰ ਜ਼ਰੂਰ ਅਦਾ ਕਰਨਾ ਚਾਹੀਦਾ ਹੈ। ਇਹਦੇ ਨਾਲ ਦਾ ਨਰਾਲਾ ਬੰਦਾ ਕਿਹੜਾ ਹੋ ਸਕਦਾ ਕਿ ਗੁਜਰਾਂਵਾਲੇ ਦੇ ਵਿੱਚ ਪੱਟਾਂ 'ਚ ਰਹਿੰਦੇ ਹੋਏ ਗੋਸ਼ਤ ਨਹੀਂ ਖਾਂਦਾ। ਇਹਨਾਂ ਦੀ ਸ਼ਾਇਰੀ ਜਿਹੜੀ ਹੈ ਨਾ ਉਹ ਔਰਤ ਦੇ ਉਸ ਬਟਵਾਰੇ ਦੀ ਸ਼ਾਇਰੀ ਹੈ ਜਿਹੜਾ ਉਹ ਆਪਣੀ ਜ਼ਾਤ ਦਾ ਕਰਦੀ ਹੈ ਜਦੋਂ ਉਹਦਾ ਵਿਆਹ ਹੋ ਜਾਂਦਾ। ਤੈਨੂੰ ਮੇਰੇ ਕੋ ਪੁੱਛਣ ਦੀ ਲੋੜ ਕੋਈ ਨਹੀਂ, ਡਰਾਈਵਰ ਲੈ ਗੱਡੀ ਲੈ ਤੇ ਚਲੀ ਜਾ, ਭਾਵੇਂ ਤੈਨੂੰ 5 दिन लगन 10 दिन लगन, मैं ਤੈਨੂੰ नहीं पूछूंगा तू किधर गई। ये शायर लोग, ये फनकार लोग दिल का दरवाज़ा खोलने वाले हैं। ਮੇਰੇ ਲਈ ਕਿੱਕਰ ਜ਼ਿੰਦਗੀ ਦੀ ਅਲਾਮਤ ਹੈ ਜਿਹਦੇ ਤੇ ਜਿਹੜਾ ਕੰਢਿਆਂ ਨਾਲ ਭਰਿਆ ਦਾ ਸਾਡੀ ਲਾਈਫ ਜਿਹੜੀ ਹੈ ਉਹਨੂੰ ਉਹ ਰਿਪਰੈਜ਼ੈਂਟ ਕਰਦਾ। ਕੰਢਿਆਂ ਨਾਲ ਭਰੀ ਹੋਈ ਵੀ ਜ਼ਿੰਦਗੀ ਹੋਏ ਤੇ ਇੱਕ ਵਾਰੀ ਉਹਦੇ ਤੇ ਫੁੱਲ ਜ਼ਰੂਰ ਖਿੜ ਦੇਣ। ਜਿੱਥੇ ਉਹ ਖਲੋ ਜਾਂਦੀ ਏ ਬਹਿ ਜਾ ਹੋ ਜਾਂਦੀ ਏ। तिलावते कलामे पाक वास्ते मैं बड़ी मुहब्बत नाल गुजारिश करांगा जनाब ज़काउल हक घुमन साहब नूं तुसीं आओ और अपने खूबसूरत ते प्यारे अंदाज दे विच तिलावते कलामे पाक फरमाओ ते साडे कुलूब अज़हान नूं मुनव्वर फरमाओ। तिलावते कलामे पाक दा सब तो पहली गल ते कि ज़ाहिर अदब एहतराम नाल सुनिए समझिए, फिर उस तो बाद इहते ते अमल भी करिए। अल्लाह तौफीक देवे। जनाब ज़काउल हक घुमन साहब। अऊज़ु बिल्लाहि मिनश शैतानिर रजीम। बिस्मिल्लाहिर रहमानिर रहीम। इज़ा समाउन फतरत व इज़ल कवाकिबुन तसरत व इज़ल बिहारु फुज्जिरत व इज़ल कुबूरु बुअसिरत अलिमत नफ्सुम मा कद्दमत व अख़रत या अय्युहल इंसानु मा गर्रक बिरब्बिकल करीम। ਅੱਜ ਦੀ ਇਸ ਮਹਿਫਲ ਦੇ ਸਾਰੇ ਆਉਣ ਵਾਲੇ ਪ੍ਰਾਹੁਣੇ ਸਾਡੇ ਤੇ ਬਹੁਤ ਹੀ ਮਾਨਯੋਗ ਸਾਡੇ ਜਿਹੜੇ ਪ੍ਰਾਹੁਣੇ ਨੇ ਸਦਰ ਸਾਹਿਬ ਜਾਨ ਕਸ਼ਮੀਰੀ ਸਾਹਿਬ। ਜਾਨ ਕਸ਼ਮੀਰੀ ਸਾਹਿਬ ਨਾਲ ਸਦਰ ਆਖਦਿਆਂ ਮੈਨੂੰ ਹਮੇਸ਼ਾ ਇਤਰਾਜ਼ ਹੁੰਦਾ ਕਿਉਂਕਿ ਇਹ ਕਦੀ ਵੀ ਪਾਕਿਸਤਾਨ ਦੇ ਸਦਰਾਂ ਵਾਲਾ ਕੰਮ ਨਹੀਂ ਕਰਦੇ, ਇਹ ਹਮੇਸ਼ਾ ਆਰਮੀ ਸਟਾਫ ਵਾਲਾ ਕੰਮ ਕਰਦੇ ਨੇ। ਉਹਨਾਂ ਦੇ ਨਾਲ ਸਾਡੇ ਵੱਡੇ ਭਾਈ ਮੁਦੱਸਰ ਇਕਬਾਲ ਭੱਟ ਸਾਹਿਬ ਤਸ਼ਰੀਫ ਫਰਮਾ ਨੇ, ਤਾਜ ਸਾਹਿਬ ਨੇ, ਆਦਮ ਪਸੂਰੀ ਸਾਹਿਬ ਨੇ, आपा जी ने, मेरे बड़े भैन ने वो तशरीफ फरमा ने। मुख्तसर जी गल करने की कोशिश करांगा। एक बड़ी साडे विच ना जिन्ने लोग असी आपा दे नाल प्यार करने या जिन्हां दे नाल आपा प्यार करते हैं उन्होंने एक बड़ी गलत फहमी है कि रियाज भट्ट साहब जिहड़े ने वो इन्हां दे थले लगे ने। यकीन करो कि बिल्कुल गलत है और मैं गल दलील नाल करांगा। अगर रियाज भट्ट साहब थले लगे होंगे, घर च हुकूमत आपा जी की होंगी तो भट्ट साहब जिहड़े ने वो कदी भी वैजीटेरियन ना होंगे।
WhatsApp ਹਾਲੇ ਤੱਕ ਆਪਣੇ ਬਚਪਨ ਦੀ ਆਦਤ ਨੂੰ ਕੈਰੀ ਕਰ ਰਹੇ ਨੇ। ਇਹਦਾ ਮਤਲਬ ਹੈ ਕਿ ਘਰ 'ਚ ਕਮ ਸੇ ਕਮ ਉਹਨਾਂ ਦੀ ਚੱਲਦੀ ਹੈ। ਕਿਉਂਕਿ ਮੈਂ ਇਹ ਸੁਣਿਆ ਕਿ ਬੇਗਮ ਹਮੇਸ਼ਾ ਆਪਣੇ ਖਾਵੰਦ ਨੂੰ ਬਦਲਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ, ਤੇ ਜਦੋਂ ਉਹ ਬਦਲ ਜਾਂਦਾ ਤੇ ਫੇਰ ਆਂਦੀ ਹੈ ਤੁਸੀਂ ਬਦਲ ਗਏ ਹੋ। ਸੋ ਦੂਸਰੀ ਗੱਲ, ਮੈਨੂੰ ਹਮੇਸ਼ਾ ਯਕੀਨ ਕਰੋ ਕਿ ਆਪਾਂ ਵੱਲ ਦੇਖ ਕੇ ਹਮੇਸ਼ਾ ਮੈਨੂੰ ਬੜਾ ਖੁਸ਼ੀ ਹੁੰਦੀ ਸੀ, ਇੱਕ ਮੇਰੇ ਦਿਲ ਦੇ ਵਿੱਚ ਹਮੇਸ਼ਾ ਫਖਰ ਹੁੰਦਾ ਸੀ। ਔਰ ਅੱਜ ਸਾਡੀ ਵੱਡੀ ਆਪਾਂ ਨੂੰ ਦੇਖ ਕੇ ਉਹ ਫਖਰ ਜਿਹੜਾ ਉਹ ਦੂਣਾ ਹੋ ਗਿਆ। ਉਹ ਕਿਉਂ ਦੂਣਾ ਹੋਇਆ? ਪੂਰੀ ਗੱਲ ਸੁਣ ਲਓ ਯਾਰ, ਮੈਂ ਮੌਲਵੀ ਤੇ ਨਹੀਂ। ਦੂਣਾ ਇਸ ਲਈ ਹੋਇਆ ਕਿ ਇਹ ਸਾਡੀਆਂ ਦੋ ਭੈਣਾਂ ਨੇ, ਇਹ ਵੀ ਹਾਈਲੀ ਕੁਆਲੀਫਾਈਡ ਨੇ, ਪੜ੍ਹੀਆਂ ਲਿਖੀਆਂ ਨੇ ਔਰ ਬੜੇ ਅੱਛੇ ਅਹੁਦਿਆਂ ਤੇ ਵੀ ਨੇ, ਲੇਕਿਨ ਇਹ ਆਪਣੀ ਮਾਂ ਬੋਲੀ, ਆਪਣੀ ਜ਼ੁਬਾਨ, ਆਪਣੀ ਜ਼ਮੀਨ ਦੀਆਂ ਕਦਰਾਂ ਦੇ ਵਿੱਚ ਰਚੀਆਂ ਬਸੀਆਂ ਨੇ। ਇਹ ਚੀਜ਼ ਕੀ ਜ਼ਾਹਰ ਕਰਦੀ ਹੈ? ਇਹ ਚੀਜ਼ ਜ਼ਾਹਰ ਕਰਦੀ ਹੈ ਕਿ ਅਸੀਂ, ਸਾਨੂੰ ਜਿਹੜਿਆਂ ਲੋਕਾਂ ਨੇ ਪਾਲ ਪੋਸ ਕੇ ਜਵਾਨ ਕੀਤਾ, ਉਹ ਆਪ ਵੀ ਨਿੱਗਰ ਸਨ, ਉਹਨਾਂ ਦੀਆਂ ਫੈਮਿਲੀ ਵੈਲਿਊਜ਼ ਵੀ ਨਿੱਗਰ ਸਨ, ਔਰ ਉਹ ਆਪਣੀ ਹੋਣ ਤੇ ਮਾਣ ਕਰਨ ਵਾਲੇ ਲੋਕ ਸਨ। ਉਹਨਾਂ 'ਚ ਕਿਸੇ ਕਿਸਮ ਦਾ ਅਹਿਸਾਸੇ ਕਮਤਰੀ ਨਹੀਂ ਸੀ। ਅੱਜ ਅਸੀਂ 4 ਜਮਾਤਾਂ ਪੜ੍ਹ ਲਈਏ, ਚੌਥੇ ਗ੍ਰੇਡ 'ਚ ਭਰਤੀ ਹੋ ਜਾਈਏ ਤੇ ਅਸੀਂ ਪੰਜਾਬੀ ਬੋਲਣ ਨੂੰ ਆਪਣੀ ਇਨਸਲਟ ਸਮਝਦੇ ਹਾਂ। ਸਾਡਾ ਭਾਈ ਆਪਾ ਦੇ ਹਵਾਲੇ ਨਾਲ ਹੁਣ ਕਜ਼ਨ ਵੀ ਹੋ ਗਏ, ਉਹ ਸੌਰੀ ਭਾਂਜੇ ਵੀ ਹੋ ਗਏ, ਉਹ ਕਹਿ ਰਹੇ ਸਨ ਕਿ ਮੈਂ ਗਵਰਨਮੈਂਟ ਕਾਲਜ ਲਾਹੌਰ ਗਿਆ ਤੇ ਮੈਂ ਪੰਜਾਬੀ 'ਚ ਗੱਲ ਕਰਨਾ ਸੀ। ਮੈਂ 92 'ਚ ਗਵਰਨਮੈਂਟ ਕਾਲਜ ਲਾਹੌਰ ਗਿਆ। ਯਕੀਨ ਕਰੋ ਕਿ ਮੈਨੂੰ ਜ਼ਿੰਦਗੀ 'ਚ ਪਹਿਲੀ ਦਫਾ ਬਕਾਇਦਾ ਸ਼ਰਮ, ਕਿਉਂਕਿ ਉਸ ਉਮਰ ਤੱਕ ਸ਼ਰਮ ਦਾ ਨਾਮ ਦੀ ਸ਼ਾਈ ਕੋਈ ਨਹੀਂ ਹੁੰਦੀ ਬੰਦੇ 'ਚ, ਉਦੋਂ ਆਈ ਕਿ ਜਦੋਂ ਅਸੀਂ ਸਾਰੇ ਪੰਜਾਬੀ, ਕਿਉਂਕਿ ਉਹ ਦੌਰ ਐਸਾ ਸੀ ਕਿ ਗਵਰਨਮੈਂਟ ਕਾਲਜ ਲਾਹੌਰ 'ਚ ਮਲੇਸ਼ੀਆ ਤੋਂ, ਟਰਕੀ ਤੋਂ, ਦੂਸਰੇ ਮੁਲਕਾਂ ਤੋਂ ਲੋਕ ਆ ਕੇ ਪੜ੍ਹਦੇ ਸਨ। ਇਸ ਤਰ੍ਹਾਂ ਪੂਰੇ ਪਾਕਿਸਤਾਨ, ਕਰਾਚੀ, ਸਾਊਥ ਪੰਜਾਬ, ਬਲੋਚਿਸਤਾਨ, KP, ਹਰ ਏਰੀਏ ਦੇ ਲੋਕ, ਕਸ਼ਮੀਰ, ਸਭ ਦੇ ਲੋਕ ਆ ਕੇ ਪੜ੍ਹਦੇ ਸਨ। ਯਕੀਨ ਕਰੋ ਅਸੀਂ ਅਗਰ 10 ਬੰਦੇ ਕਿਸੇ ਮਹਿਫਲ 'ਚ ਮਜਲਿਸ 'ਚ ਇਕੱਠੇ ਹੁੰਦੇ ਸਾਂ ਔਰ ਵਿੱਚ 2 ਸਰਾਇਕੀ ਹੁੰਦੇ ਸਨ, ਉਹ ਸਰਾਇਕੀ ਬੋਲਦੇ ਹਨ। ਜਦੋਂ ਉਹਨਾਂ ਆਪਸ 'ਚ ਗੱਲ ਕਰਨੀ ਹੈ ਸਰਾਇਕੀ 'ਚ ਕਰਨੀ ਹੈ, ਸਾਡੇ ਨਾਲ ਭਾਵੇਂ ਉਰਦੂ ਬੋਲਣ। 2 ਪਠਾਨ ਨੇ ਅਗਰ ਉਹਨਾਂ ਆਪਸ 'ਚ ਗੱਲ ਕਰਨੀ ਹੈ ਪਸ਼ਤੋ 'ਚ ਕਰਨੀ ਹੈ, ਸਿੰਧੀ ਨੇ ਸਿੰਧੀ 'ਚ ਕਰਨੀ ਹੈ। ਅਸੀਂ ਵਾਹਦ ਖੋਤੇ ਪੰਜਾਬੀ ਸਾਂ ਕਿ ਜਿਨ੍ਹਾਂ ਦਾ ਮੂੰਹ ਡਿੰਗਾ ਹੋ ਜਾਂਦਾ ਸੀ ਪਰ ਉਰਦੂ ਬੋਲਣ ਆਵਾਜ਼ ਨਹੀਂ ਸੁਣਦੇ। ਅੱਜ ਤੋਂ ਪਹਿਲੋਂ ਮੈਂ ਇਹ ਸਿੱਖਿਆ ਸੀ, ਅੱਜ ਤੋਂ ਪਹਿਲੋਂ ਮੈਂ ਰੈਫਰੈਂਸ ਨਹੀਂ ਦਿਆਂਗਾ ਕਿ ਅਸੀਂ ਸੋਚਦੇ ਪੰਜਾਬੀ 'ਚ ਹਾਂ, ਉਹਨੂੰ ਉਰਦੂ 'ਚ ਟਰਾਂਸਲੇਟ ਕਰਕੇ ਤੇ ਫਿਰ ਅੰਗਰੇਜ਼ੀ 'ਚ ਟਰਾਂਸਲੇਟ ਕਰਨੇ ਆ। ਅੱਜ ਮੈਨੂੰ ਪਤਾ ਲੱਗਾ ਕਿ ਅਸੀਂ ਅੰਗਰੇਜ਼ੀ 'ਚ ਲਿਖ ਕੇ ਉਹਨੂੰ ਉਰਦੂ 'ਚ ਟਰਾਂਸਲੇਟ ਕਰਕੇ ਫਿਰ ਪੰਜਾਬੀ 'ਚ ਟਰਾਂਸਲੇਟ ਕਰਨੇ ਆ। ਮਾਜ਼ਰਤ ਦੇ ਨਾਲ ਇਹ ਸ਼ੈਲੋਨੈਸ ਹੈ, ਇਸ 'ਚੋਂ ਸਾਨੂੰ ਨਿਕਲਣਾ ਪਏਗਾ। ਮੈਂ ਅੱਜ ਵੀ ਆਪਣੇ ਦਫ਼ਤਰ 'ਚ ਪੰਜਾਬੀ ਬੋਲਣਾ, ਅਨਟਿਲ ਐਂਡ ਅਨਲੈਸ ਕੋਈ ਐਸਾ ਬੰਦਾ ਨਾ ਆਏ ਕਿ ਜਿਹਦੇ ਨਾਲ ਮੇਰੀ ਮਜਬੂਰੀ ਹੋਏ ਕਿ ਮੈਂ ਉਹਦੇ ਨਾਲ ਉਰਦੂ, ਮੈਨੂੰ ਪੰਜਾਬੀ ਬੋਲਦਿਆਂ ਕਤਈ ਨਹੀਂ ਲੱਗਦਾ ਕਿ ਯਾਰ ਮੈਂ ਪੇਂਡੂ ਆ, ਮੈਂ ਜਾਹਲ ਆ। ਮੈਂ ਆਪਣੇ ਬੱਚਿਆਂ ਦੇ ਨਾਲ ਜਿਹੜੇ ਕਿ ਮੇਰੇ ਨਾਲ ਉਰਦੂ ਬੋਲ ਰਹੇ ਹੁੰਦੇ ਨੇ, ਮੈਂ ਉਹਨਾਂ ਨਾਲ ਪੰਜਾਬੀ ਬੋਲਣਾ। ਔਰ ਉਹਦੀ ਵਜ੍ਹਾ ਕੀ ਹੈ ਕਿ ਮੈਂ ਪੰਜਾਬੀ ਬੋਲ ਕੇ ਕੰਫਰਟੇਬਲ ਹਾਂ। ਯਕੀਨ ਕਰੋ ਕਿ ਮੈਨੂੰ ਫੀਲ ਹੋ ਰਿਹਾ ਹੁੰਦਾ ਕਿ ਜਿਹੜਾ ਬੰਦਾ ਮੇਰੇ ਸਾਹਮਣੇ ਉਰਦੂ ਜਾਂ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ ਬੜੀ ਮੁਸ਼ਕਲ 'ਚ, ਲੇਕਿਨ ਫਿਰ ਵੀ ਉਹ ਮੁਸ਼ਕਲ 'ਚ ਆਪਣੇ ਆਪ ਨੂੰ ਈਜ਼ੀ ਮਹਿਸੂਸ ਕਰ ਰਿਹਾ ਹੁੰਦਾ। ਯਾਦ ਰੱਖੋ, ਕਿਸੇ ਜ਼ੁਬਾਨ ਨਾਲ ਸਾਨੂੰ ਕਿਸੇ ਕਿਸਮ ਦੀ ਕੋਈ ਪਰਖਾਸ਼ ਨਹੀਂ, ਕਿਸੇ ਨਾਲ ਕੋਈ ਸ਼ਿਕਵਾ ਨਹੀਂ, ਕਿਸੇ ਤੋਂ ਕੋਈ ਨਫ਼ਰਤ ਨਹੀਂ। ਸਾਰੀਆਂ ਜ਼ੁਬਾਨਾਂ ਸਿੱਖੋ, ਬਿਲਕੁਲ ਸਿੱਖੋ। ਤੁਹਾਨੂੰ ਬੋਲਣੀਆਂ ਨਹੀਂ ਕਿਸੇ ਹੱਦ ਤੱਕ ਆਉਣੀਆਂ ਚਾਹੀਦੀਆਂ ਨੇ। ਇਹ ਤੁਹਾਡੀ ਡਿਵੈਲਪਮੈਂਟ ਦਾ ਇੱਕ ਹਿੱਸਾ ਹੈ, ਤੁਹਾਡੀ ਪਰਸਨਲ ਗਰੂਮਿੰਗ ਦਾ ਇੱਕ ਹਿੱਸਾ ਹੈ, ਲੇਕਿਨ ਇਹਦਾ ਕਤਈ ਤੌਰ ਤੇ ਇਹ ਮਤਲਬ ਨਹੀਂ ਕਿ ਤੁਸੀਂ ਆਪਣੀ ਮਾਂ ਬੋਲੀ ਨੂੰ ਛੱਡ ਦਿਓ। ਮੈਨੂੰ ਆਪਣੀ ਇਸ ਭੈਣ ਤੇ ਸਭ ਤੋਂ ਵੱਡਾ ਫਖਰ ਉਹ ਇਹ ਵੇ ਕਿ ਇਹ ਕਿਤਾਬ ਮੈਂ ਅੱਜ ਦੇਖਣਾ, ਜਿਹੜਾ ਬੰਦਾ 4 ਸ਼ੇਰ ਲਿਖਣ ਲੱਗ ਪੈਂਦਾ ਨਾ, ਬੰਦਾ ਹੋਏ ਜਾਂ ਬੁੱਢੀ ਹੋਏ, ਉਹ ਆਪਣੇ ਆਪ ਨੂੰ ਦਾਨਸ਼ਵਰ ਸਿਰਫ ਉਦੋਂ ਸਮਝਦਾ ਹੈ ਜਦੋਂ ਸਾਡੇ ਮੁਆਸ਼ਰੇ ਦੇ ਸਾਰੇ ਰਿਸ਼ਤਿਆਂ,
ਸਾਡੀ ਸੁਸਾਇਟੀ ਦੀਆਂ ਸਾਰੀਆਂ ਕਦਰਾਂ ਤੇ ਸਾਰੀਆਂ ਅੱਛਾਈਆਂ ਤੇ ਸਾਰੇ ਹੀਰੋਜ਼ ਨੂੰ ਨਿੰਦ ਕੇ ਰੱਖਦਾ, ਸਾਰੇ ਰਿਸ਼ਤਿਆਂ ਦੀਆਂ ਧੂੜਾਂ ਪੱਟਦਾ ਤੇ ਅਸੀਂ ਸਮਝਦੇ ਹਾਂ ਕਿ ਇਹ ਦਾਨਸ਼ਵਰ ਹੈ। ਮੈਨੂੰ ਖੁਸ਼ੀ ਤੇ ਫਖਰ ਇਸ ਗੱਲ ਦਾ ਹੋਇਆ ਕਿ ਮੇਰੀ ਇਸ ਭੈਣ ਨੇ, ਜਿਹਨੂੰ ਮੈਂ ਅੱਜ ਤੋਂ 4-5 ਸਾਲ ਪਹਿਲੂ ਆਪਾ ਆਖਣਾ ਸ਼ੁਰੂ ਕੀਤਾ ਔਰ ਮੈਂ ਉਹਨੂੰ ਵੱਡੀ ਆਪਾ ਸਮਝਦਾ ਵੀ ਹਾਂ, ਉਹਨੇ ਜਦੋਂ ਇਹਨਾਂ ਰਿਸ਼ਤਿਆਂ ਨੂੰ ਬਿਆਨ ਕੀਤਾ ਤੇ ਉਹਨੇ ਥੋੜੀ ਜਿਹੀ ਝੂਠੀ ਵਾਹ ਵਾਸਤੇ ਤੇ ਆਪਣੇ ਆਪ ਨੂੰ ਝੂਠੇ ਤੇ ਸ਼ੈਲੋ ਦਾਨਸ਼ਵਰਾਂ ਦੇ ਕੋਲੋਂ ਦਾਨਸ਼ਵਰ ਅਖਵਾਉਣ ਵਾਸਤੇ ਕਿਸੇ ਵੀ ਰਿਸ਼ਤੇ ਨੂੰ ਬੁਰਾ ਭਲਾ ਨਹੀਂ ਕਿਹਾ। ਉਹਨੇ ਅਗਰ ਆਪਣੇ ਪਿਓ ਨੂੰ ਸਿਰ ਦਾ ਤਾਜ ਲਿਖਿਆ ਤੇ ਆਪਣੇ ਖਾਵੰਦ ਨੂੰ ਸਰਤਾਜ ਲਿਖਿਆ। ਮੈਂ ਸਮਝਦਾ ਵਾਂ ਕਿ ਅਗਰ ਕਿਕਰਾ ਉੱਤੇ ਬੂਰ ਕਿਤਾਬ ਜਿਹੜੀ ਹੈ ਉਹ ਨਾਇਲਾ ਰਿਆਜ਼ ਬੱਟ ਹੋਰਾਂ ਦੀ ਹੈ ਤੇ ਨਾਇਲਾ ਰਿਆਜ਼ ਬੱਟ ਜਿਹੜੀਆਂ ਨੇ ਉਹ ਰਿਆਜ਼ ਬੱਟ ਸਾਹਿਬ ਦੀ ਕਿਤਾਬ ਨੇ। ਕੋਈ ਵੀ ਰਿਸ਼ਤਾ, ਉਹ ਭੈਣ ਦਾ ਹੋਏ, ਉਹ ਭਰਾ ਦਾ ਹੋਏ, ਉਹ ਖਾਮਨ ਦਾ ਹੋਏ, ਉਹ ਬਾਪ ਦਾ ਹੋਏ, ਉਹ ਬੀਬੀ ਦਾ ਹੋਏ, ਹਰ ਰਿਸ਼ਤੇ ਦੇ ਕੁਝ ਹਕੂਕ ਤੇ ਕੁਝ ਫਰਾਇਜ਼ ਨੇ। ਹਰ ਰਿਸ਼ਤੇ ਦੇ ਸਾਡੀ ਜ਼ਿੰਦਗੀ 'ਚ ਕੁਝ ਅਹਿਮੀਅਤਾਂ ਨੇ, ਹਰ ਰਿਸ਼ਤੇ ਦੀਆਂ ਕੁਝ ਤਕਰੀਮਾਂ ਨੇ, ਕੁਝ ਇੱਜ਼ਤਾਂ ਨੇ। ਬਦਕਿਸਮਤੀ ਇਹ ਵੇ ਮੇਰੀ ਸਾਡੇ ਇੱਥੇ ਤਦਰੀਸੀ ਸ਼ੋਬੇ ਨਾਲ ਵਾਬਸਤਾ ਲੋਕ ਬਹੁਤ ਸਾਰੇ ਮੌਜੂਦ ਨੇ, ਖਵਾਤੀਨ ਨੇ, ਮਰਦ ਨੇ। ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਮਿਹਰਬਾਨੀ ਕਰੋ ਪੰਜਾਬੀ ਨੂੰ ਬੋਲਣਾ ਸ਼ੁਰੂ ਕਰ ਦਿਓ। ਜਿਹੜੇ ਲੋਕ ਇੱਥੇ ਆ ਕੇ ਪੰਜਾਬੀ ਬੋਲ ਨਹੀਂ ਸਨ ਸਕਦੇ, ਮੇਰੀ ਉਹਨਾਂ ਨੂੰ ਰਿਕੁਐਸਟ ਇਹ ਵੇ ਕਿ ਉਹਨਾਂ ਨੂੰ ਇਸ ਕਿਤਾਬ ਤੇ ਗੱਲ ਨਹੀਂ ਸੀ ਕਰਨੀ ਚਾਹੀਦੀ, ਕਿਉਂਕਿ ਮੈਂ ਪੰਜਾਬੀ ਬੋਲਣਾ ਵਾਂ, ਫਿਰ ਵੀ ਮੈਨੂੰ ਪੰਜਾਬੀ ਪੜ੍ਹਨ ਲੱਗਿਆ ਮੁਸ਼ਕਲ ਪੇਸ਼ ਆਉਂਦੀ ਹੈ ਤੇ ਜਿਹੜੇ ਬੋਲ ਵੀ ਨਹੀਂ ਸਕਦੇ ਉਹ ਪੜ੍ਹ ਕਿਵੇਂ ਸਕਦੇ ਨੇ। ਸੋ ਮਾਜ਼ਰਤ ਦੇ ਨਾਲ ਮੈਂ ਥੋੜਾ ਤਲਖ ਹੋ ਗਿਆ, ਲੇਕਿਨ ਇਹ ਸਾਡੀ ਜ਼ਿੰਦਗੀ ਦੀਆਂ ਅਜ਼ਲੀ ਹਕੀਕਤਾਂ ਨੇ ਜਿਨ੍ਹਾਂ ਨੂੰ ਦੱਸਣਾ ਚਾਹੀਦਾ। ਮੇਰੀ ਭੈਣ ਨੇ ਬੜੀਆਂ ਖੂਬਸੂਰਤ ਗੱਲਾਂ ਇਹ 'ਚ ਲਿਖੀਆਂ ਨੇ, ਬਸ ਮੁਖਤਸਰਨ ਮੈਂ ਗੱਲ ਕਰਾਂਗਾ। ਸਾਰੇ ਰਿਸ਼ਤਿਆਂ ਨੂੰ ਬਿਆਨ ਕੀਤਾ ਹੈ। ਅਗਰ ਉਹਨਾਂ ਆਪਣਾ ਪੇਕਾ ਇੱਥੇ ਸੁਰਾਇਆ ਹੈ ਇਸ ਕਿਤਾਬ ਦੇ ਵਿੱਚ ਤੇ ਉਹਨਾਂ ਆਪਣੇ ਸਹੁਰਿਆਂ ਨੂੰ ਵੀ ਯਾਦ ਰੱਖਿਆ। ਉਹਨਾਂ ਨੇ ਸਾਬਤ ਕੀਤਾ ਹੈ ਕਿ ਕਿਸ ਤਰ੍ਹਾਂ ਸਭ ਰਿਸ਼ਤਿਆਂ ਨੂੰ ਲੈ ਕੇ ਚੱਲਣਾ ਹੈ, ਔਰ ਉਹਨਾਂ ਨੇ ਸਾਬਤ ਕੀਤਾ ਹੈ ਕਿ ਕੋਈ ਵੀ ਘਰ ਉਦੋਂ ਹੀ ਬਣਦਾ ਹੈ ਜਦੋਂ ਉਹਦੇ ਰਿਸ਼ਤੇ ਸਾਂਝੇ ਹੋ ਜਾਣ। ਅਗਰ ਉਹ ਵੱਖੋ ਵੱਖ ਰਹਿਣੇ ਨੇ ਤੇ ਫਿਰ ਕਦੀ ਵੀ ਘਰ ਨਹੀਂ ਬਣ ਸਕਦਾ। ਇਸੇ ਤਰ੍ਹਾਂ ਹੀ ਉਹਨਾਂ ਇਸ ਕਿਤਾਬ 'ਚ ਅਗਰ ਹਮਦ ਲਿਖੀ ਹੈ ਤੇ ਪੜ੍ਹ ਕੇ ਪਤਾ ਲੱਗਿਆ ਕਿ ਹਮਦ ਕਿਸ ਤਰ੍ਹਾਂ ਲਿਖਣੀ ਚਾਹੀਦੀ ਹੈ, ਨਾਤ ਲਿਖੀ ਹੈ। ਇਸ ਕਿਤਾਬ ਦੀ ਖੂਬਸੂਰਤੀ ਇਹ ਵੇ ਕਿ ਇਹਦੇ 'ਚ ਨਜ਼ਮਾਂ ਵੀ ਨੇ, ਇਹਦੇ 'ਚ ਗਜ਼ਲਾਂ ਵੀ ਨੇ ਔਰ ਬੋਲੀਆਂ ਵੀ ਨੇ, ਮਾਈਏ ਵੀ ਨੇ, ਟੱਪੇ ਵੀ ਨੇ। ਔਰ ਸਭ ਤੋਂ ਖੂਬਸੂਰਤ ਗੱਲ ਇਹ ਵੇ ਕਿ ਇਸ ਕਿਤਾਬ ਦੇ ਵਿੱਚ ਜਿਹੜੀ ਕਿ ਆਮ ਤੌਰ ਤੇ ਮੈਂ ਹਾਲੇ ਤੱਕ ਕਮ ਸੇ ਕਮ ਜਿੰਨੀਆਂ ਕਿਤਾਬਾਂ ਪੜ੍ਹੀਆਂ ਉਹਨਾਂ 'ਚ ਨਹੀਂ ਹੁੰਦੀ, ਕਿ ਅਗਰ ਉਹਨਾਂ ਇਹ ਸੀਰੀਅਸ ਕਿਤਾਬ ਲਿਖੀ ਹੈ ਤੇ ਇਹਦੇ ਵਿੱਚ ਉਹਨਾਂ ਮਜ਼ਾਹੀਆ ਚੀਜ਼ਾਂ ਵੀ ਪਾਉਣ ਦਿੱਤੀਆਂ ਨੇ। ਸੋ ਆਪਾ ਜੀ ਨੂੰ ਬਹੁਤ ਮੁਬਾਰਕਬਾਦ। ਉਹਨਾਂ ਦੇ ਉਸਤਾਦ ਸਾਡੇ ਸਾਰਿਆਂ ਦੇ ਉਸਤਾਦ ਨੇ, ਕੋਲ ਤਸ਼ਰੀਫ ਫਰਮਾ ਨੇ ਜਾਨ ਕਸ਼ਮੀਰੀ ਸਾਹਿਬ, ਉਹਨਾਂ ਨੂੰ ਵੀ ਬਹੁਤ ਮੁਬਾਰਕਬਾਦ, ਢੇਰ ਵਧਾਈਆਂ। ਮੇਰੀ ਦੁਆ ਹੈ ਕਿ ਸਾਡੀ ਇਹ ਵੱਡੀ ਭੈਣ ਜਿੰਨੇ ਖੂਬਸੂਰਤ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਲੈ ਕੇ ਚੱਲੀਏ, ਜਿੰਨੀਆਂ ਖੂਬਸੂਰਤ ਵੈਲਿਊਜ਼ ਨੂੰ ਉਹਨਾਂ ਇਸ ਕਿਤਾਬ 'ਚ ਜਿੰਨੇ ਖੂਬਸੂਰਤ ਦੇ ਨਾਲ ਦੱਸਿਆ ਲਿਖਿਆ, ਉਹ ਇਹਨੂੰ ਮਜ਼ੀਦ ਅੱਗੇ ਲੈ ਕੇ ਚੱਲੇ। ਅੱਲਾ ਇਹਨਾਂ ਦੇ ਕਲਮ ਦੇ ਵਿੱਚ ਮਜ਼ੀਦ ਤਾਕਤ ਦੇ। ਔਰ ਸਾਡੇ ਵੱਡੇ ਭਾਈਜਾਨ ਰਿਆਜ਼ ਬੱਟ ਸਾਹਿਬ, ਮੈਂ ਪਸਰੂਰ ਤੋਂ ਹਾਂ, ਗੁਜਰਾਂਵਾਲੇ ਤੋਂ ਨਹੀਂ, ਮੈਂ ਵੀ ਪਸਰੂਰ ਤੋਂ ਹਾਂ। ਅੱਲਾਹ ਤਾਲਾ ਉਹਨਾਂ ਨੂੰ ਬਿਲਕੁਲ ਇਹਨਾਂ ਦੋਵਾਂ ਦੇ ਇੱਜ਼ਤ, ਪਿਆਰ, ਮੁਹੱਬਤ ਔਰ ਭਰਮ ਦਾ ਰਿਸ਼ਤਾ ਜਿਹੜਾ ਅੱਲਾਹ ਤਾਲਾ ਨੇ ਕਾਇਮ ਕੀਤਾ ਉਹ ਹਮੇਸ਼ਾ ਕਾਇਮ ਰੱਖੇ। ਔਰ ਕੱਲ ਸਾਡੇ ਮੈਨੂੰ ਹੁਣ ਇਹ ਨਹੀਂ ਸਮਝ ਆਉਂਦੀ ਕਿ ਉਹ ਸਾਡਾ ਭਾਂਜਾ ਹੈ ਜਾਂ ਭਤੀਜਾ, ਚਲੋ ਭਾਂਜੇ ਔਰ ਭਤੀਜੇ ਦਾ ਨਿਕਾਹ ਹੈ, ਅੱਲਾ ਇਹਨਾਂ ਨੂੰ ਮੁਬਾਰਕ ਕਰੇ ਔਰ ਦੋਨਾਂ ਖਾਨਦਾਨਾਂ ਵਾਸਤੇ ਇੱਕ ਸੁੱਖ ਦਾ ਬਾਇਸ ਕਰੇ ਇਸ ਰਿਸ਼ਤੇ ਨੂੰ। ਬਹੁਤ ਸ਼ੁਕਰੀਆ ਜੀ। ਪਹਿਲੀ ਗੱਲ ਤੇ ਵੀ ਕਿ ਮੈਂ ਇਸ ਤਕਰੀਬ ਦਾ ਮੇਜ਼ਬਾਨ ਹਾਂ ਔਰ ਮੈਨੂੰ ਇਸ ਗੱਲ ਤੇ ਫਖਰ ਹੈ ਕਿ ਮੈਂ ਡਾਕਟਰ ਫਕੀਰ ਮੁਹੰਮਦ ਫਕੀਰ ਤੇ ਹਫੀਜ਼ ਤਾਇਬ ਦੀ ਧਰਤੀ ਨਾਲ, ਉਹਦੀ ਮਿੱਟੀ ਨਾਲ ਤਾਲੁਕ ਰੱਖਦਾ ਔਰ ਮੈਂ ਹਮੇਸ਼ਾ ਆਪਣੇ ਆਪ ਨੂੰ ਇਸ ਗੱਲ ਤੇ ਮਾਣ ਕਰਨਾ ਔਰ ਉੱਚਾ ਸਮਝਣਾ ਕਿ ਮੈਂ ਗੁਜਰਾਂਵਾਲੇ ਦਾ ਰਹਿਣ ਵਾਲਾ ਔਰ ਗੁਜਰਾਂਵਾਲੇ ਦਾ ਰਿਹਾਇਸ਼ੀ ਹਾਂ। ਲਿਹਾਜ਼ਾ ਨਾਇਲਾ ਬੱਟ ਦੀ ਕਿਤਾਬ ਛਾਪਣ ਦਾ ਆਰ ਕਰਨਾ ਜਾਂ ਉਹਦੇ ਵਾਸਤੇ ਕਿਸੇ ਤਕਰੀਬ ਵਿੱਚ ਸ਼ਾਮਲ ਹੋਣਾ, ਮੈਂ ਬਤੌਰ ਮਹਿਮਾਨ ਨਹੀਂ ਬਤੌਰ ਮੇਜ਼ਬਾਨ ਦੇ ਇੱਥੇ ਮੌਜੂਦ ਹਾਂ। ਨਾਇਲਾ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਹੋਈਆਂ। ਮੇਰਾ ਨਾਇਲਾ ਬੱਟ ਨਾਲ ਤਾਲੁਕ ਸ਼ਿਰਕਾ ਹੋਇਆ, ਲੇਕਿਨ ਇਹਨਾਂ ਦੇ ਮੀਆਂ
ਰਿਆਜ਼ ਭੱਟ ਸਾਹਿਬ ਨਾਲ ਮੇਰਾ ਬਹੁਤ ਦੈਰੀਨਾ ਤਾਲੁਕ ਹੈ, ਜਿਹੜਾ ਮੇਰਾ ਹਦਿਆਈਆਂ ਤੇ ਮੁਸ਼ਤਮਿਲ ਹੈ। ਔਰ ਰਿਆਜ਼ ਭੱਟ ਸਾਹਿਬ ਇੰਤਹਾਈ ਖੂਬਸੂਰਤ ਔਰ ਜ਼ੀਰਕ ਬਿਊਰੋਕਰੇਟ ਹੋਣ ਦੇ ਨਾਲ ਇੱਕ ਬਹੁਤ ਅੱਛੇ ਔਰ ਖੂਬਸੂਰਤ ਇਨਸਾਨ ਨੇ। ਔਰ ਮੈਂ ਸਮਝਦਾ ਕਿ ਉਹ ਆਉਂਦੇ ਨਾ, ਕਿਸੇ ਮਰਦ ਦੀ ਕਾਮਯਾਬੀ ਦੇ ਪਿੱਛੇ ਵੀ ਕਿਸੇ ਔਰਤ ਦਾ ਹੱਥ ਹੁੰਦਾ ਹੈ। ਔਰ ਇੱਥੇ ਇਹ ਗੱਲ ਦੋਵਾਂ ਪਾਸੇ ਮੌਜੂਦ ਹੈ ਕਿ ਨਾਇਲਾ ਦੀ ਕਾਮਯਾਬੀ ਦੇ ਪਿੱਛੇ ਰਿਆਜ਼ ਭੱਟ ਤੇ ਰਿਆਜ਼ ਭੱਟ ਦੀ ਕਾਮਯਾਬੀ ਦੇ ਪਿੱਛੇ ਨਾਇਲਾ ਭੱਟ। ਅੱਜ ਦੀ ਤਕਰੀਬ ਵਿੱਚ ਡਾਕਟਰ ਜਾਵੇਦ ਅਕਰਮ ਸਾਹਿਬ ਮੌਜੂਦ ਨੇ, ਜਨਾਬੇ ਸਈਦ ਅਹਿਮਦ ਤਾਜ ਸਾਹਿਬ, ਬਿਲਖਸੂਸ ADCG ਸਾਹਿਬ ਜਿਹੜੇ ਕਿ ਸਾਡੇ ਗੁਜਰਾਤ ਦੇ ਵੱਡੇ ਅਫਸਰ ਨੇ, ਉਹ ਤਸ਼ਰੀਫ ਫਰਮਾ ਨੇ। ਉਹਨਾਂ ਪੰਜਾਬੀ ਦੇ ਹਵਾਲੇ ਨਾਲ ਬੜੀਆਂ ਖੂਬਸੂਰਤ ਗੱਲਾਂ ਕੀਤੀਆਂ। ਔਰ ਮੈਂ ਸਮਝਦਾ ਕਿ ਜਿਹੜੀਆਂ ਗੱਲਾਂ ਮੇਰੇ ਦਿਮਾਗ ਤੇ ਜ਼ਹਿਨ ਵਿੱਚ ਸਨ, ਸਾਰੀਆਂ ਉਹਨਾਂ ਕਰਤੀਆਂ। ਮੇਰਾ ਇਸ ਗੱਲ ਤੇ ਈਮਾਨ ਹੈ ਕਿ ਪੰਜਾਬੀ ਸਾਡੇ ਨਾਲ ਸਿਰਫ ਸੂਫੀਆਂ ਦੀ ਜ਼ੁਬਾਨ ਹੈ, ਬਲਕਿ ਪੰਜਾਬੀ ਜ਼ੁਬਾਨ ਨਹੀਂ, ਸਾਡਾ ਕਲਚਰ ਰਹਿਤਲ ਤੇ ਵਸੇਬ ਲੁਕੀ ਹੈ। ਪੰਜਾਬੀ ਜ਼ੁਬਾਨ ਨੇ ਸਾਨੂੰ ਬਹੁਤ ਸਾਰੀ ਬਿਹਤਰ ਤਾਲੀਮਾਤ ਵੱਲ ਗਾਮਜ਼ਨ ਕੀਤਾ ਹੈ। ਔਰ ਇਹੀ ਵਜ੍ਹਾ ਹੈ ਕਿ ਮੇਰਾ ਤਾਲੁਕ ਗੁਜਰਾਤ ਨਾਲ ਹੈ ਵੀ, ਔਰ ਮੈਂ ਲਾਹੌਰ ਜਾ ਕੇ ਸਿਰਫ ਪੰਜਾਬੀ ਜ਼ੁਬਾਨ ਦੀ ਬੁਨਿਆਦ ਵਾਸਤੇ ਕੰਮ ਕੀਤਾ। ਪੰਜਾਬੀ ਅਖਬਾਰ ਦਾ ਅਜਰਾ, ਪੰਜਾਬੀ ਪਬਲੀਕੇਸ਼ਨ ਦਾ ਅਜਰਾ, ਇਹ ਮੇਰੇ ਖਾਬ ਵਿੱਚ ਸੀ। ਔਰ ਮੈਂ ਸਮਝਦਾ ਕਿ ਇਸ ਮਿੱਟੀ ਵਿੱਚ ਇਹ ਖਾਸ ਹੈ ਕਿ ਇਹ ਆਪਣੀ ਮਾਂ ਬੋਲੀ ਨਾਲ ਪਿਆਰ ਕਰਦੀ ਹੈ। ਮਾਂ ਬੋਲੀ ਦੇ ਹਵਾਲੇ ਨਾਲ ਸ਼ਬੀਰ ਭੱਟ ਸਾਹਿਬ ਨੇ ਜੀ ਗੁਫ਼ਤਗੂ ਕੀਤੀ, ਯਕੀਨਨ ਬਹੁਤ ਖੂਬਸੂਰਤ ਲਫ਼ਜ਼ ਸਨ ਉਹ। ਔਰ ਮੈਂ ਵੀ ਇਹ ਸਮਝਦਾ ਕਿ ਪੰਜਾਬੀ ਜ਼ੁਬਾਨ ਸਾਨੂੰ ਪੜ੍ਹਨੀ ਚਾਹੀਦੀ ਹੈ, ਬੋਲਣੀ ਚਾਹੀਦੀ ਹੈ, ਲਿਖਣੀ ਚਾਹੀਦੀ ਹੈ। ਔਰ ਨਵੀਂ ਨਸਲ ਨੂੰ ਪੰਜਾਬੀ ਤੋਂ ਆਸ਼ਨਾ ਕਰਨਾ ਚਾਹੀਦਾ ਹੈ, ਤਾਂ ਕਿ ਅਗਰ ਨਵੀਂ ਨਸਲ ਪੰਜਾਬੀ ਤੋਂ ਜਾਣੂ ਹੋਏਗੀ, ਪੰਜਾਬੀ ਪੜ੍ਹ ਸਕੇਗੀ, ਪੰਜਾਬੀ ਲਿਖ ਸਕੇਗੀ, तो बुल्ले शाह ਨੂੰ पढ़ लेगी, वो वारिस शाह ਨੂੰ पढ़ लेगी, वो सुल्तान बाहू ਨੂੰ पढ़ेगी, वो मियाँ मोहम्मद बख्श ਨੂੰ पढ़ेगी। और अगर नवी नस्ल इन्होंने बाबियां तो कलाम तो जानू होएगी तो उन्होंने मुहब्बत, अमन, रवादारी ते प्यार का फलसफा बदरजा उतों मौजूद होएगा। लिहाजा अज के इस प्लेटफार्म पर मैं ये भी गुजारिश करांगा कि कम अज़ कम गुजरात के लोगों को पंजाबी ज़बान बोलने ते समझने और पंजाबी ज़बान को जरिए तालीम बनाने अपना किरदार जरूर अदा करना चाहिए। असी अपने आगुआं, असी अपने अवामी नुमाइंदियां, असी अपने सूझवानां, असी अपने लिखारियां और असी अपने सियासतदानां तक ये गल पहुँचाने की कोशिश करिए कि जिवें बाकी सूबे उनकी ज़बानां राइज ने, बाकी सूबे उनकी ज़बानां की तालीम दी जाती है, तो साडा भी इस्तेहकाक है कि असी अपनी तालीम पंजाबी च हासिल करिए। सो अगर असी ये मिशन कामयाब हो गया तो मैं समझना कि नवी नस्ल कदूरतां तो, नफरतां तो और उन्हां दहशतगर्दी तो पाक हो जाएगी जिहदा बी बाकी ज़बानां बोल रही ने। सो अज की इस तकरीब में मैं अपनी भैन नायला भट्ट नूं मुबारकबाद पेश करना। उन्होंने किताब से मैं समझना कि किताब चूँकि जल्दी छापी है, वो बहुत सारिया गलतियां भी हो सकती ने, बहुत सारे मामलात असी इंशाअल्लाह चाहांगे कि इस किताब का अगला एडिशन या अपनी छोटी भैन की नवी किताब नवे अंग नाल, नवे रंग नाल, नवे ढंग नाल और खूबसूरत अंदाज में छापीए। खुदा इन्हों हमेशा कामयाबी दे, पंजाबी लिखदियां रहन, पंजाबी ऐसे काम करदियां रहन और साडे नाल टुर के पंजाबी की कामयाबी वास्ते काम कर। बहुत शुक्रिया, बहुत मेहरबानी। नायला दे बारे सारिਆਂ ने गल की, उन्होंने कलाम के बारे गल की, उन्होंने जात के बारे गल की। तो नायला जी मैं एक गल होर इस तो इलावा करांगा कि अज तक मेरे नाल ये नहीं होया जो अज हुई। मैं किसी भी इस तरह की तकरीब जदों भी गया तो पहली दफा जिहड़ी गल मैं सोच के बैठना ना कि मैं जाके कहनी है तो वो गल पूरे मजबे चो मेरे तो पहले आने वाले ने किसी ने नहीं कही होंगी। तो अज मेरे नाल पहली बारी होया कि मैनू अपना वो सारा जिहड़ा सी ना माइंड सैट वो कुछ 4 बारी बदलना पिया। ये तो मतलब ये है कि मैं समझना कि जिन्हें लोग इत्थे अज तुसीं इकट्ठे कीते ने
ਉਹ ਸਾਰੇ ਦੇ ਸਾਰੇ ਮੇਰੇ ਨਾਲੋਂ ਬਹੁਤ ਉੱਤੇ ਦੇ ਲੋਕ ਨੇ, ਬਹੁਤ ਆਲਾ ਸੋਚ ਦੇ ਲੋਕ ਨੇ, ਬੜੇ ਪਿਆਰੇ ਲੋਕ ਨੇ। ਤੇ ਮੈਂ ਇੱਥੇ ਬੈਠ ਕੇ ਬਹੁਤ ਕੁਝ ਗੇਨ ਕਰ ਰਿਹਾ, ਸਿੱਖ ਰਿਹਾ। ਔਰ ਸਭ ਤੋਂ ਵੱਡੀ ਗੱਲ ਕਿ ਨਾਇਲਾ ਜੀ ਦੀਆਂ ਜਿਹੜੀਆਂ ਖੂਬੀਆਂ ਨੇ ਉਹ ਮੇਰੇ ਸਾਹਮਣੇ ਵੀ ਆ ਰਹੀਆਂ। ਉਹਨਾਂ ਦੀ ਕਿਤਾਬ ਤੇ ਮੈਂ ਬਿਲਕੁਲ ਨਹੀਂ ਬੋਲਾਂਗਾ। ਰਿਆਜ਼ ਸਾਹਿਬ ਦੇ ਉੱਤੇ ਬਹੁਤ ਸਾਰੇ ਨੇ ਬੜਾ ਕੁਝ ਕਿਹਾ, ਤੇ ਉਹ ਸ਼ਬੀਰ ਸਾਹਿਬ ਕਹਿ ਗਿਆ ਜੋ ਮੈਂ ਕਹਿਣਾ ਸੀ। ਮੈਂ ਇਹੋ ਹੀ ਉਹਨਾਂ ਨੂੰ ਕਹਿਣਾ ਸੀ ਕਿ ਇਹਦੇ ਨਾਲ ਦਾ ਨਿਰਾਲਾ ਬੰਦਾ ਕਿਹੜਾ ਹੋ ਸਕਦਾ ਕਿ ਗੁਜਰਾਂਵਾਲੇ ਦੇ ਵਿੱਚ ਪੱਟਾਂ 'ਚ ਰਹਿੰਦੇ ਹੋਏ ਗੋਸ਼ਤ ਨਹੀਂ ਖਾਂਦਾ। ਤੇ ਜੇ ਇਹੋ ਜਿਹਾ ਬੰਦਾ ਇਹੋ ਜਿਹਾ ਕੰਮ ਕਰ ਸਕਦਾ ਹੈ ਤੇ ਫਿਰ ਨਾਇਲਾ ਨੂੰ ਸਪੋਰਟ ਕਰਨ ਵਾਲਾ ਵੱਖਰਾ ਕੰਮ ਉਹਦੇ ਕੋਲੋਂ ਉਮੀਦ ਕੀਤੀ ਜਾ ਸਕਦੀ। ਜਿਹੜਾ ਬੰਦਾ ਵੱਖਰਾ ਹੀ ਕੰਮ ਕਰਦਾ ਉਹ ਵੱਖਰਾ ਹੀ ਕੰਮ, ਉੱਚਾ ਹੀ ਕੰਮ ਕਰਦਾ। ਨਾਇਲਾ ਦੀ ਸ਼ਾਇਰੀ ਦੇ ਵਿੱਚ ਮੈਂ ਅਕਸਰ ਦੋਸਤਾਂ ਨੂੰ ਕਹਿੰਦਾ ਹੁੰਦਾ, ਜਾਂ ਜਦੋਂ ਵੀ ਕਦੀ ਮੌਕਾ ਮਿਲੇ ਤੇ ਗੱਲਬਾਤ ਹੁੰਦੀ ਹੈ, ਤੇ ਮੈਂ ਕਹਿੰਦਾ ਕਿ ਸ਼ਾਇਰੀ ਜਾਂ ਕੁਝ ਲਿਖਣ ਲਈ ਤੁਹਾਡੇ ਕੋਲ ਜਿਹੜੀ ਚੀਜ਼ ਦੀ ਬਹੁਤ ਜ਼ਿਆਦਾ ਤੁਹਾਨੂੰ ਜ਼ਰੂਰਤ ਪੈਂਦੀ ਹੈ ਉਹ ਤੁਹਾਡਾ ਗਹਿਰਾ ਮੁਸ਼ਾਹਦਾ। ਉਸ ਤੋਂ ਬਗੈਰ ਤੁਸੀਂ ਲਿਖ ਨਹੀਂ ਸਕਦੇ। ਫਿਰ ਮੁਸ਼ਾਹਦੇ ਦੇ ਨਾਲ ਨਾਲ ਤੁਹਾਨੂੰ ਸੁਸਾਇਟੀ ਦੇ ਜਿਹੜੇ ਨੋਰਮਸ ਨੇ, ਜਿਹੜੀ ਅਖਲਾਕੀਆਤ ਨੇ, ਇਹ ਜਿਹੜੀਆਂ ਕਦਰਾਂ ਨੇ, ਉਹਨਾਂ ਦਾ ਬਖੂਬੀ ਅਹਿਸਾਸ ਹੋਣਾ ਬੜਾ ਜ਼ਰੂਰੀ ਕਿ ਉਹਨੂੰ ਕਿਸ ਤਰ੍ਹਾਂ ਤੁਸੀਂ ਕਨਵਰਟ ਕਰੋਗੇ। ਤੇ ਇਹਦੇ ਨਾਲ ਫਿਰ ਇੱਕ ਲਫ਼ਜ਼ਾਂ ਦੀ ਵੋਕੈਬਲਰੀ ਚਾਹੀਦੀ। ਇਹ ਤਿੰਨ ਚੀਜ਼ਾਂ ਜਦੋਂ ਹੁੰਦੀਆਂ ਨੇ ਤੇ ਫਿਰ ਬੰਦਾ ਅੱਛਾ ਸ਼ਾਇਰ ਬਣਦਾ। ਇਹਨਾਂ ਦੀ ਸ਼ਾਇਰੀ ਦਾ ਵਾਕਿਆ ਮੈਂ ਥੋੜੀ ਦੇਰ ਬਾਅਦ ਦੱਸਣਾ, ਤੇ ਉਸ ਤੋਂ ਪਹਿਲੇ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਇਹਨਾਂ ਨੇ ਇੱਕ ਵਾਰੀ ਇੱਕ ਕਥਾ ਲਿਖ ਕੇ ਨਾ ਤੇ ਮੈਨੂੰ ਭੇਜਿਆ, ਜਿਹੜਾ ਮਜ਼ਾਈਆ ਸੀ, ਮਜ਼ਾਜ ਸੀ। ਇਹਨਾਂ ਨੇ ਉਹਦੇ 'ਚ ਮੇਰਾ ਨਾਮ ਹੀ ਰੱਖਿਆ, ਲੇਕਿਨ ਮੈਂ ਉਹ ਪੜ੍ਹਨ ਤੋਂ ਬਾਅਦ ਇਹ ਇੰਤਜ਼ਾਰ ਕਰ ਰਹੀਆਂ ਸਨ ਕਿ ਮੈਂ ਉਹਦੇ 'ਤੇ ਕੋਈ ਕਮੈਂਟ ਕਰਾਂ। ਤੇ ਬੜੀ ਦੇਰ ਬਾਅਦ ਮੈਂ ਆਈ ਵਾਸ ਸਟਨਡ, ਮਤਲਬ ਮੈਂ ਸ਼ੌਕ 'ਚ ਆ ਗਿਆ ਕਿ ਇਹ ਨਾਇਲਾ ਨੇ ਲਿਖਿਆ। ਇੰਨਾ ਖੂਬਸੂਰਤ ਮਜ਼ਾਜ, ਔਰ ਮੈਂ ਅਖੀਰ ਤੇ ਇਹਨਾਂ ਨੂੰ ਨਹੀਂ ਲਿਖ ਸਕਿਆ, ਮੈਂ ਰਾਜਾ ਸਾਹਿਬ ਨੂੰ ਲਿਖ ਕੇ ਭੇਜਿਆ। ਮੈਂ ਕਿ ਯਾਰ ਇਹ ਪੜਾ ਕੀ ਸ਼ੈ, ਕੀ ਕਰ ਦੇਤਾ ਹੈ। ਕਿਉਂਕਿ ਯਾਰ ਇਹ ਤੇ ਮਤਲਬ ਇਹਨੇ ਆਪਣਾ ਸ਼ਾਇਰੀ ਵਾਲਾ ਜਿਹੜਾ ਕੰਮ ਹੈ ਉੱਥੋਂ ਤੇ ਬਿਲਕੁਲ ਹਟ ਕੇ ਔਰ ਇਹ ਬੜਾ ਸ਼ਾਨਦਾਰ ਪੈਰਾਗ੍ਰਾਫ ਲਿਖਿਆ। ਇਹਦੀ ਬੇਸ ਤੇ ਤਾਂ ਅਸੀਂ ਇਹਨੂੰ ਕਿਸੇ ਵੀ ਜਗ੍ਹਾ ਤੇ ਕਹਿ ਸਕਦੇ ਹਾਂ ਕਿ ਇਹ ਮੁਸਤਨਦ ਮਸਾ ਨਿਗਾਰ ਹੈਗੀ। ਫਿਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਇਹ ਵੀ ਜ਼ਰੂਰ ਲਿਖਿਆ ਕਰੋ, ਯਾਦ ਹੋਏਗਾ ਤੁਹਾਨੂੰ। ਤੇ ਇਹਨਾਂ ਦੀ ਸ਼ਾਇਰੀ ਦੀ ਜਿਹੜੀ ਗੱਲ ਹੈ, ਇਹਨਾਂ ਦੀ ਸ਼ਾਇਰੀ ਜਿਹੜੀ ਹੈ ਨਾ, ਉਹ ਔਰਤ ਦੇ ਉਸ ਬਟਵਾਰੇ ਦੀ ਸ਼ਾਇਰੀ ਹੈ ਜਿਹੜਾ ਉਹ ਆਪਣੀ ਜ਼ਾਤ ਦਾ ਕਰਦੀ ਹੈ ਜਦੋਂ ਉਹਦਾ ਵਿਆਹ ਹੋ ਜਾਂਦਾ ਹੈ। ਨਾ ਉਹਨੂੰ ਵਿਹੜਾ ਭੁੱਲਦਾ ਮਾਪਿਆਂ ਦਾ, ਤੇ ਨਾ ਉਹਨੂੰ ਸਹੁਰਿਆਂ ਦੀਆਂ ਜਿਹੜੀਆਂ ਜ਼ਿੰਮੇਦਾਰੀਆਂ ਹੁੰਦੀਆਂ ਨੇ ਉਹਨਾਂ ਤੋਂ ਉਹ ਕੰਨੀ ਕਤਰਾਉਂਦੀ ਹੈ। ਇੱਕ ਪਾਸੇ ਜੇ ਵਾਲਦ ਦੀ ਬਿਮਾਰੀ ਦੀ ਖਬਰ ਆਉਂਦੀ ਹੈ ਤੇ ਉਹਦਾ ਦੁੱਖ ਲੈ ਕੇ ਦਿਲ ਦੇ ਵਿੱਚ ਤੇ ਬੰਦੇ ਦੀ ਖਿਦਮਤ ਵੀ ਕਰ ਰਹੀ ਹੁੰਦੀ। ਤੇ ਮੈਂ ਇਹਦੇ ਬਾਰੇ 'ਚ ਇਹਨਾਂ ਦੀ ਸ਼ਾਇਰੀ ਜਿਹੜੀ ਹੈ ਮੈਨੂੰ ਯਾਦ ਹੈ। ਸਿਰਫ ਇੱਕ ਛੋਟੀ ਜਿਹੀ ਗੱਲ ਕਰਕੇ ਇਜਾਜ਼ਤ ਚਾਹਾਂਗਾ ਕਿ ਮੈਂ ਇਹਨਾਂ ਕੋਲ ਇੱਕ ਵਾਰੀ, ਪਹਿਲੀ ਵਾਰੀ ਇਹਨਾਂ ਨੇ ਇੱਕ ਨਜ਼ਮ ਪੜ੍ਹੀ ਜਿਹਦੇ 'ਚ ਇਹਦੀ ਪੂਰੀ ਅਕਾਸੀ ਸੀ ਕਿ ਕਿਵੇਂ ਪੀਆ ਦੇ ਘਰ ਆਉਣ ਤੋਂ ਬਾਅਦ
ਬਾਬਲ ਦੀਆਂ ਯਾਦਾਂ ਜਿਹੜੀਆਂ ਨੇ ਉਹ ਪਿੱਛਾ ਨਹੀਂ ਛੱਡਦੀਆਂ ਤੇ ਉਹਨਾਂ 'ਚੋਂ ਜਾ ਨਹੀਂ ਸਕਦੀ। ਤੇ ਮੈਨੂੰ ਥੋੜਾ ਜਿਹਾ ਅਹਿਸਾਸ ਹੋਇਆ, ਮੈਂ ਘਰ ਗਿਆ ਤੇ ਘਰ ਜਾ ਕੇ ਤੇ ਮੈਂ ਆਪਣੀ ਬੇਗਮ ਨੂੰ ਕਿਹਾ, ਮੈਂ ਕਿਹਾ ਬੇਗਮ ਤੇਰੇ ਵਾਲਿदैन ਹਯਾਤ ਨੇ ਤੇ ਅੱਜ ਤੋਂ ਬਾਅਦ ਤੇਰਾ ਜਦੋਂ ਦਿਲ ਕਰੇ, ਤੇਰੇ ਵਾਲਦ ਸਾਹਿਬ ਦੀ ਬਿਮਾਰੀ ਦੀ ਇਤਲਾਹ ਆਏ ਜਾਂ ਵਾਲਦਾ ਦੀ ਕੋਈ ਵੀ, ਤੇ ਤੈਨੂੰ ਮੇਰੇ ਕੋਲ ਪੁੱਛਣ ਦੀ ਲੋੜ ਕੋਈ ਨਹੀਂ। ਡਰਾਈਵਰ ਲੈ, ਗੱਡੀ ਲੈ ਤੇ ਚਲੀ ਜਾ, ਭਾਵੇਂ ਤੈਨੂੰ 5 ਦਿਨ ਲੱਗਣ 10 ਦਿਨ ਲੱਗਣ, ਮੈਂ ਤੈਨੂੰ ਨਹੀਂ ਪੁੱਛਾਂਗਾ ਤੂੰ ਕਿੱਧਰ ਗਈ। ਇਹ ਉਹ ਅਹਿਸਾਸ ਹੈ ਜਿਹੜੀ ਦਿਲੋਂ ਲਿਖੀ ਹੋਈ ਗੱਲ ਦਾ ਜਿਹੜਾ ਅਸਰ ਹੁੰਦਾ ਨਾ, ਉਹ ਨਾਇਲਾ ਜੀ ਮੇਰੇ ਤੇ ਹੋ ਗਿਆ। ਤੇ ਮੈਂ ਸਮਝਣਾ ਕਿ ਜਿਸ ਦਿਨ ਪਹਿਲੇ ਦਿਨ ਮੈਂ ਨਾਇਲਾ ਨੂੰ ਮਿਲਿਆ ਸੀ, ਅੱਛਾ ਨਾਇਲਾ ਨੂੰ ਮੇਰਾ ਦਿਲ ਨਹੀਂ ਕਰਦਾ ਮੈਂ ਇਹਨੂੰ ਆਪਾ ਕਹਾਂ, ਮੇਰਾ ਦਿਲ ਕਰਦਾ ਮੈਂ ਇਹਨੂੰ ਉਂਝ ਪੁਕਾਰਾਂ ਜਿਵੇਂ ਨਿੱਕੀ ਭੈਣ ਨੂੰ ਪੁਕਾਰੀਦਾ। ਉਹ ਨਾਇਲਾ ਨਿੱਕੀ ਛੋਟੀ ਕੋਈ ਇਸ ਤਰ੍ਹਾਂ ਦੀ ਗੱਲ ਮੇਰਾ ਦਿਲ ਕਰਦਾ ਮੈਂ ਹਮੇਸ਼ਾ ਇਹਨੂੰ ਕਹਾਂ। ਤੇ ਨਾਇਲਾ ਦੀ ਮੈਂ ਬੜੀ ਖੂਬਸੂਰਤ ਜੀ ਜਿਹੜੀ ਮੇਰੇ ਆਪਣੇ ਅੰਦਰ ਜਿਹੜੀ ਫੀਲਿੰਗ ਹੈ ਨਾਇਲਾ ਦੇ ਬਾਰੇ 'ਚ, ਕਿ ਜਿਸ ਦਿਨ ਮੈਂ ਨਾਇਲਾ ਨੂੰ ਮਿਲਿਆ ਨੇ ਮੈਨੂੰ ਇੰਨੀ ਇੱਜ਼ਤ ਦਿੱਤੀ ਕਿ ਮੈਨੂੰ ਲੱਗਾ ਕਿ ਮੇਰਾ ਕੱਦ ਵੱਡਾ ਹੈ। ਤੇ ਫਿਰ ਮੈਂ ਜਿਉਂ-ਜਿਉਂ ਮਿਲਦਾ ਗਿਆ ਨਾ ਤੇ ਮੇਰਾ ਕੱਦ ਛੋਟਾ ਹੁੰਦਾ ਗਿਆ ਤੇ ਨਾਇਲਾ ਦਾ ਵੱਡਾ ਹੁੰਦਾ ਗਿਆ। ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਜੁਨੈਦ ਅਕਰਮ ਸਾਹਿਬ ਨਾਲ ਤੇ ਸਾਡੀਆਂ ਇੰਨੀਆਂ ਯਾਦਾਂ, ਇੰਨੀਆਂ ਮੁਹੱਬਤਾਂ ਲਾਹੌਰ, ਉਹਨਾਂ ਦੇ ਕੋਲੋਂ ਵੀ ਗੱਲਾਂ ਬਾਤਾਂ ਬਹੁਤ ਜ਼ਿਆਦਾ ਸੁਣੀਆਂ। ਫਿਰ ਇਹਨਾਂ ਦੇ ਵਿੱਚ ਸਾਨੂੰ ਜੁਨੈਦ ਅਹਿਮਦ ਸਾਹਿਬ ਨਜ਼ਰ ਆਉਂਦੇ ਨੇ ਤੇ ਮੁੱਛਾਂ ਦੇ ਥੋੜੇ ਜਿਹੇ ਫਰਕ ਦੇ ਨਾਲ ਸਾਨੂੰ ਸੁਹੇਲ ਅਹਿਮਦ ਸਾਹਿਬ ਵੀ ਨਜ਼ਰ ਆਉਂਦੇ ਨੇ। ਤੇ ਸਾਰਿਆਂ ਦੀ ਨੁਮਾਇੰਦਗੀ ਕਰਦੇ ਹੋਏ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਸੂਫੀਜ਼ਮ ਦੇ ਬੜੇ ਪ੍ਰਚਾਰ ਨੇ। ਮੈਂ ਬੜੀ ਮੁਹੱਬਤ ਨਾਲ ਗੁਜ਼ਾਰਿਸ਼ ਕਰਾਂਗਾ ਜਨਾਬ ਡਾਕਟਰ ਜਵੇਦ ਇਕਰਾਮ ਸਾਹਿਬ ਨੂੰ ਕਿ ਤੁਸੀਂ ਆਓ ਔਰ ਆਪਣੇ ਖੂਬਸੂਰਤ ਲਬੋ ਲਹਿਜੇ ਦੇ ਨਾਲ, ਆਪਣੇ ਪਿਆਰੇ ਜਿਹੇ ਅੰਦਾਜ਼ ਦੇ ਨਾਲ ਗੱਲਬਾਤ ਸਾਡੇ ਨਾਲ ਸਾਂਝੀ ਕਰੋ। ਜਿੱਥੇ ਉਹ ਖਲੋ ਜਾਂਦੀ ਏ, ਬਹਿ ਜਾ ਹੋ ਜਾਂਦੀ ਏ। ਜਿੱਥੇ ਉਹ ਤਸ਼ਰੀਫਾਂ ਰੱਖੇ, ਜਿੱਥੇ ਉਹ ਤਸ਼ਰੀਫਾਂ ਰੱਖੇ, ਪਬਲਿਕ ਉੱਠ ਖਲੋ ਜਾਂਦੀ ਏ। ਤੇ ਗੱਲ ਕਰੇ ਜਾਂ ਸ਼ੇਰ ਸੁਣਾਏ, ਗੱਲ ਕਰੇ ਜਾਂ ਸ਼ੇਰ ਸੁਣਾਏ, ਮੀਲਾਂ ਤੱਕ ਖੁਸ਼ਬੂ ਜਾਂਦੀ ਏ। ਤੇ ਅੱਖ ਦੇ ਇੱਕ ਇਸ਼ਾਰੇ ਦੇ ਨਾਲ ਸਾਰੇ ਹੀ ਧੋਣੇ ਧੋ ਜਾਂਦੀ ਏ। ਜਿੰਨਾ ਸੋਹਣਾ ਸਾਰਿਆਂ ਨੇ ਬੋਲ ਦਿੱਤਾ ਜਾਂ ਸਭ ਕੁਝ ਕਿਹਾ, ਉਸ ਤੋਂ ਬਾਅਦ ਤੇ ਮੇਰਾ ਖਿਆਲ ਹੈ ਮੈਂ ਜਾਨ ਸਾਹਿਬ ਨੂੰ ਬਾਰ-ਬਾਰ ਕਹਿਣੀ ਪਈ ਸਾਂ ਕਿ ਇੱਕ ਤੇ ਵਕਤ ਵੀ ਬਹੁਤ ਜ਼ਿਆਦਾ ਹੋ ਗਿਆ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ तमाम ਮੁਅੱਜ਼ਜ਼ ਮਹਿਮਾਨਾਂ ਦੀ, ਜਿਹੜੇ ਆਏ ਵੀ ਮੇਰੀ ਮੁਹੱਬਤ 'ਚ ਤੇ ਬੈਠੇ ਦੇ ਵੀ ਨੇ, ਹਾਲੇ ਤੱਕ ਬੈਠੇ ਦੇ ਨੇ, ਮੇਰੇ ਭਰਾ ਨੇ ਇੱਧਰ ਸਾਰੇ। ਔਰ ਮੈਨੂੰ ਬੜਾ ਮਾਣ ਹੈ, ਮੈਨੂੰ ਗੁਜਰਾਂਵਾਲਾ ਦੀ ਧਰਤੀ ਨੇ ਬੜਾ ਮਾਣ ਦਿੱਤਾ। ਮੈਂ ਗੁਜਰਾਂਵਾਲਾ ਤੇ ਨਹੀਂ ਸਾਂ। ਮੈਂ ਜਿਸ ਦਿਨ ਚੈਂਬਰ ਆਫ ਕਾਮਰਸ ਨੇ ਕਿਤਾਬ ਛਾਪੀ ਤੇ ਉਹਦੇ 'ਚ ਉਹਨਾਂ ਨੇ ਮੇਰਾ ਕਲਾਮ ਸ਼ਾਮਿਲ ਕੀਤਾ, ਤੇ ਉੱਥੇ ਵੀ ਜਦੋਂ ਉਹਨਾਂ ਨੇ ਮੈਨੂੰ ਸਟੇਜ ਤੇ ਬੁਲਾਇਆ ਤੇ ਮੈਂ ਇਹੋ ਹੀ ਜੁਮਲਾ ਕਿਹਾ ਸੀ ਕਿ ਮੇਰੇ ਲਈ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਮੈਨੂੰ ਗੁਜਰਾਂਵਾਲਾ ਦੇ तमाम ਲੋਕਾਂ ਨੇ ਆਪਣੀ ਧੀ ਜਾਂ ਆਪਣੀ ਭੈਣ ਜਿਹੜੀ ਆ ਉਹ ਤਸਲੀਮ ਕਰ ਲਿਆ, ਤੇ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹੋ ਹੀ ਹੈ। ਬਾਕੀ ਕਿਤਾਬ ਜਿਹੜੀ ਉਹਦੇ ਬਾਰੇ 'ਚ ਸਭ ਨੇ ਬੜੀ ਪਰਵਾਹ ਗੁਫ਼ਤਗੂ ਕੀਤੀ। ਮੈਨੂੰ ਖੁਸ਼ੀ ਹੋਈ ਕਿ ਮੁਮਤਾਜ਼ ਵੀ ਜਿਹੜਾ ਉਹ ਪੜ੍ਹ ਕੇ ਆਇਆ ਸੀ, ਇਹ ਛੋਟਾ ਵੀਰ ਹੈ ਮੇਰਾ, ਇਹਦੇ ਨਾਲ ਕੰਪੇਅਰਿੰਗ ਕੀਤੀ ਸੀ ਇੱਕ ਵਾਰੀ, ਔਰ ਇੱਕ ਵਾਰੀ ਫੋਨ ਕਰਨ ਤੇ ਇਹ ਬੜੀ ਮੁਹੱਬਤ ਦੇ ਨਾਲ ਆਇਆ। ਕੁਝ ਲੋਕ ਜਿਹੜੇ ਸਨ ਉਹਨਾਂ ਨੂੰ ਥੋੜ੍ਹੀ ਕੁ ਮਜਬੂਰੀ ਬਣ ਗਈ, ਉਹ ਨਹੀਂ ਆਏ। ਲੇਕਿਨ ਸਭ ਤੋਂ ਵੱਡੀ ਗੱਲ ਮੇਰੇ ਭਾਈ ਮੁਦੱਸਰ ਇਕਬਾਲ ਭੱਟ ਸਾਹਿਬ ਸਪੈਸ਼ਲੀ ਲਾਹੌਰੋਂ ਆਏ, ਮੇਰੇ ਲਈ ਬਹੁਤ ਬਹੁਤ ਵੱਡਾ ਮਾਣ ਹੈ। ਮੇਰੀ ਕਿਤਾਬ ਉਹਨਾਂ ਨੇ ਛਾਪੀ, ਇਹ ਮੇਰੇ ਲਈ ਬਹੁਤ ਵੱਡਾ ਮਾਣ ਹੈ। ਸਈਦ ਤਾਜ ਸਾਹਿਬ ਬਹੁਤ ਮੁਹਤਰਮ ਨੇ ਮੇਰੇ ਲਈ, ਸ਼ਬੀਰ ਭਾਈ ਤੇ ਉਹ ਤੇ ਉਂਝ ਨਿੱਕੇ ਭਾਈ ਨੇ, ਤੇ ਨਾਲ ਇਬਨ ਆਦਮ ਪਸਰੂਰੀ ਬੈਠੇ ਨੇ, ਇਹ ਵੀ ਨਿੱਕੇ ਭਰਾ ਨੇ। ਤੇ ਮੈਂ ਬਹੁਤ ਬਾਅਦ ਚੋਂ ਦੇਖਿਆ
ਕਿ ਇਧਰ ਹਾਫਿਜ਼ ਖਾਲਦ ਸਾਹਿਬ ਬੈਠੇ ਦੇ ਨੇ, ਜਿਹੜੇ ਕਿ ਮੇਰੇ ਲਈ ਇੰਤਹਾਈ ਕਾਬਲੇ ਇਹਤਰਾਮ ਨੇ ਪਸਰੂਰ ਦੇ ਹਵਾਲੇ ਨਾਲ, ਰਿਆਜ਼ ਸਾਹਿਬ ਦੇ ਹਵਾਲੇ ਦੇ ਨਾਲ। ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ, ਮੇਰੇ ਸਸੁਰਾਲ ਵਾਲੇ ਬਹੁਤ ਚੰਗੇ ਨੇ। ਮੈਨੂੰ ਇਹ ਨਹੀਂ ਕਿ ਸਿਰਫ ਮੇਰੇ ਸਸੁਰਾਲ 'ਚ ਜਿਹੜੇ ਘਰ ਦੇ ਲੋਕ ਨੇ ਉਹਨਾਂ ਨੇ ਮੁਹੱਬਤ ਤੇ ਮਾਣ ਦਿੱਤਾ ਹੈ, ਮੈਨੂੰ ਜਿਹੜੇ ਪਸਰੂਰ ਸ਼ਹਿਰ ਦੇ ਸਾਰੇ ਮੇਰੇ ਇਹ ਛੋਟੇ ਵੀਰ ਜਾਂ ਦੂਸਰੇ ਲੋਕ ਨੇ, ਇਹਨਾਂ ਨੇ ਵੀ ਬੜਾ ਮਾਣ ਦਿੱਤਾ ਹੈ। ਜਦੋਂ ਉੱਥੇ ਮੁਸ਼ਾਇਰਾ ਹੁੰਦਾ ਮੈਨੂੰ ਬੁਲਾਉਂਦੇ ਨੇ, ਬਹੁਤ ਇੱਜ਼ਤ ਦਿੰਦੇ ਨੇ। ਔਰ ਅੱਜ ਮੇਰੀ ਬੜੀ ਖੁਆਇਸ਼ ਸੀ ਕਿ ਮੇਰੀ ਚਾਚੀ ਸਾਹਿਬ ਸਾਇਦ ਨੇ, ਔਰ ਉਹਨਾਂ ਨੂੰ ਖੁਦ ਬੜਾ ਸ਼ੌਕ ਸੀ ਕਿ ਮੈਂ ਜਾਵਾਂ ਕਿ ਮੇਰੀ ਬਹੂ ਨੂੰ ਕਿਸ ਤਰ੍ਹਾਂ ਲੋਕ ਟਰੀਟ ਕਰ ਰਹੇ ਨੇ, ਲੇਕਿਨ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਤੇ ਫਿਰ ਉਹ ਨਹੀਂ ਆ ਸਕੇ। ਕਹਿਣ ਦਾ ਮਕਸਦ ਇਹ ਹੈ ਕਿ ਜਿਸ ਤਰ੍ਹਾਂ ਸ਼ਬੀਰ ਬਾਈ ਨੇ ਕਿਹਾ, ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਕਿ ਮੈਂ ਆਪਣੀਆਂ ਬੱਚੀਆਂ ਨੂੰ ਵੀ ਸਿਖਾਉਣ ਦੀ ਕੋਸ਼ਿਸ਼ ਕਰਨੀ ਆ ਕਿ ਉਹ ਇਹ ਹੈ ਕਿ ਸਾਨੂੰ ਸਭ ਤੋਂ ਪਹਿਲੇ ਆਪਣੇ ਖਾਨਦਾਨ ਨੂੰ ਦੇਖਣਾ। ਮੈਨੂੰ ਇਹ ਕਿਤਾਬ ਆਉਣ 'ਚ ਜਾਨ ਸਾਹਿਬ ਦਾ ਬਹੁਤ ਵੱਡਾ ਹੱਥ ਹੈ। ਅਗਰ ਉਹ ਡੰਡਾ ਲੈ ਕੇ ਮੇਰੇ ਪਿੱਛੇ ਨਾ ਖਲੋਂਦੇ ਤੇ ਇਹ ਕਿਤਾਬ ਨਹੀਂ ਆ ਸਕਦੀ ਸੀ। ਜਾਨ ਸਾਹਿਬ ਦਾ ਇੱਕੋ ਹੀ ਜੁਮਲਾ ਹੁੰਦਾ ਹੈ, ਕਹਿੰਦੇ ਨੇ ਇਹ ਤੇਰੀ ਪ੍ਰਾਇੋਰਟੀ ਨਹੀਂ। ਔਰ ਬਿਲਕੁਲ ਮੈਂ ਮੰਨਨੀ ਹਾਂ, ਕਿਉਂਕਿ ਮੈਂ ਇਸ ਗੱਲ ਨੂੰ ਉਸ ਦੇ ਨਾਲ ਹੀ ਫਿਰ ਜੋੜਨ ਜਾ ਰਹੀ ਹਾਂ। ਮੈਂ ਹਮੇਸ਼ਾ ਜਾਨ ਸਾਹਿਬ ਨੂੰ ਜਵਾਬ ਦਿੱਤਾ, ਮੇਰਾ ਸਭ ਤੋਂ ਪਹਿਲੀ ਮੇਰੀ ਪ੍ਰਾਇੋਰਟੀ ਮੇਰਾ ਖਾਨਦਾਨ, ਮੇਰਾ ਘਰ, ਮੇਰੀ ਫੈਮਿਲੀ। ਔਰ ਜਿਹੜੇ ਲੋਕ ਮੈਨੂੰ ਕਲੋਜ਼ ਤੋਂ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ 7 ਸਾਲ ਹੋਏ ਨੇ ਮੈਨੂੰ ਪ੍ਰਿੰਸੀਪਲ ਬਣਿਆ, ਇਸ ਤੋਂ ਪਹਿਲੇ ਤੱਕ ਮੇਰਾ ਤਮਾਮ ਜਿਹੜਾ ਜਿੰਨੀਆਂ ਮਸਰੂਫੀਆਂ ਸਨ ਸਿਰਫ ਮਾਡਲ ਟਾਊਨ ਔਰ ਮਾਡਲ ਟਾਊਨ ਤੋਂ ਘਰ, ਘਰ ਤੋਂ ਮਾਡਲ ਟਾਊਨ, ਅਦਰਵਾਈਜ਼ ਨਥਿੰਗ। ਮੇਰੇ ਬੱਚੇ ਛੋਟੇ ਸਨ, ਸੱਸ ਸਸੁਰ ਉਹਨਾਂ ਦੀ ਜ਼ਿੰਮੇਵਾਰੀ ਅਲਹਮਦੁਲਿਲਾ ਅਲਹਮਦੁਲਿਲਾ ਜਿਤਨੀ ਮੈਂ ਕੋਸ਼ਿਸ਼ ਕਰਕੇ ਨਿਭਾ ਸਕਦੀ ਸੀ ਮੈਂ ਨਿਭਾਈ। ਇਸ ਲਈ ਸਭ ਤੋਂ ਪਹਿਲੀ ਪ੍ਰਾਇੋਰਟੀ, ਸਭ ਨੇ ਬਹੁਤ ਮਾਸ਼ਾਅੱਲਾ ਰਿਆਜ਼ ਸਾਹਿਬ ਦੀ ਤਾਰੀਫ ਕੀਤੀ ਔਰ ਇਹ ਬਿਲਕੁਲ ਹਕੀਕਤ ਹੈ। ਮੈਂ ਬੜੇ ਮਾਣ ਨਾਲ ਕਹਿੰਦੀ ਹਾਂ, ਰਿਆਜ਼ ਸਾਹਿਬ ਅੱਧੀ ਜ਼ੁਬਾਨ ਨਾਲ ਕਹਿਣ ਇਹ ਸਾਰਾ ਕੁਝ ਛੱਡ ਦੇ, ਤੇ ਜੇ ਮੈਂ ਨਾ ਛੱਡਾਂ ਤੇ ਕਹੋ। ਇਹ ਅੱਜ ਇਤਫਾਕ ਹੈ ਕਿ ਇਹ ਰਲ ਗਏ ਨੇ ਸਾਰੇ। ਹਾਂਜੀ, ਇਹ ਵੇਖੋ ਨਾ, ਹੁਣ ਮੈਂ ਕੀ ਕਹਿ ਸਕਦੀ ਹਾਂ, ਇਹ ਇਕੱਲੇ ਇਕੱਲੇ ਨਹੀਂ ਸਨ ਮਾਣ, ਤੇ ਅੱਜ ਇਕੱਠੇ ਹੋਏ ਨੇ ਸਾਰੇ ਦੇ ਸਾਰੇ। ਇਹਨਾਂ ਆਪਣੇ ਭਰਾ ਦੀ ਸਾਈਡ ਲੈਣੀ ਹੈ, ਉਹ ਮੇਰਾ ਉਂਝ ਨਿੱਕਾ ਦਿਓਰ ਹੈ ਤੇ ਉਹ ਤੁਹਾਨੂੰ ਪਤਾ ਹੀ ਹੈ ਨਾ ਫਿਰ, ਤੇ ਉਹ ਦੂਜਾ ਮੇਰਾ ਭਰਾ ਹੈ, ਉਹ ਵੀ ਉਹਨਾਂ ਨਾਲ ਰਲਿਆ ਬੈਠਾ, ਤੇ ਮੈਂ ਕੀ ਕਹਿ ਸਕਦੀ ਹਾਂ। ਹੁਣ ਤੇ ਫਸਟ ਪ੍ਰਾਇੋਰਟੀ ਆਪਣੇ ਘਰ ਨੂੰ ਦਿਓ। ਮੈਂ ਆਪਣੀਆਂ ਮੇਰੀਆਂ ਲੈਕਚਰਸ ਬੱਚੀਆਂ, ਮੈਨੂੰ ਬਹੁਤ ਖੁਸ਼ੀ ਹੋਈ ਹੈ, ਮੇਰਾ ਸਟਾਫ ਆਇਆ ਦਾ ਸੀ, ਉਹਨਾਂ ਨੂੰ ਵੀ ਹਮੇਸ਼ਾ ਇਹੀ ਸੀਖ ਦਿੱਤੀ ਹੈ ਕਿ ਬੇਟਾ ਆਪਣੇ ਘਰ ਨੂੰ ਪਹਿਲੇ ਦੇਖੋ। ਨੰਬਰ 2 ਤੇ ਆਪਣੀ ਜ਼ਿੰਮੇਵਾਰੀ, ਕਾਲਜ ਦੀ ਜ਼ਿੰਮੇਵਾਰੀ, ਜਿਹੜਾ ਮੈਨੂੰ ਕਹਿ ਲਓ ਕਿ ਜਿਹਦੇ ਤੋਂ ਮੈਂ ਤਨਖਾਹ ਲੈ ਰਹੀ ਹਾਂ ਜਾਂ ਮੈਂ ਉਹਦੇ ਤੋਂ ਫਾਇਦਾ ਚੁੱਕ ਰਹੀ ਹਾਂ, ਜਵਾਬਨ ਮੈਨੂੰ ਉਹਨੂੰ ਰਿਟਰਨ ਕਰਨਾ ਹੈ, ਉਹਦੀਆਂ ਜ਼ਿੰਮੇਵਾਰੀਆਂ। ਨੰਬਰ 3 ਦੇ ਉੱਤੇ ਯਾਰ ਮਦਦਗਾਰ, ਖਾਜਾ ਰਿਜ਼ਵਾਨ ਸਾਹਿਬ ਮੇਰੇ ਭਾਈ ਬੈਠੇ ਦੇ ਨੇ, ਜ਼ਕਾਉਲਾ ਭਾਈ ਬੈਠੇ ਦੇ ਨੇ, ਮਲਕ ਹਸਨ ਮੇਰਾ ਬੇਟਾ ਵੀ ਹੈ, ਮੇਰਾ ਦਮਾਦ ਵੀ ਹੈ, ਉਹ ਬੈਠਾ ਦਾ ਹੈ। ਬਹੁਤ ਸਾਰੇ ਮੇਰੀ ਐਫੀਲੀਏਸ਼ਨ ਹੈ ਯਾਰ ਮਦਦਗਾਰ ਦੇ ਨਾਲ। ਤਸਵਰ ਭਾਈ ਇਸ ਵੇਲੇ ਨਹੀਂ, ਗੁਲਜ਼ਾਰ ਭਾਈ ਪਤਾ ਨਹੀਂ ਚਲੇ ਗਏ ਨਹੀਂ ਜਾਂ ਬੈਠੇ ਦੇ ਨੇ। ਤੇ ਇਹ ਸਭ ਲੋਕ ਇਹਨਾਂ ਨੇ ਮੈਨੂੰ, ਮੈਂ ਇਹਨਾਂ ਦੀ ਆਪਾ ਵੀ ਹਾਂ, ਇਹਨਾਂ ਦੀ ਮਾਂ ਵੀ ਹਾਂ, ਮੈਨੂੰ ਬੜੇ ਮਾਣ ਨਾਲ ਮਾਂ ਜੀ ਕਹਿੰਦੇ ਨੇ। ਸਾਰੇ ਬੱਚੇ ਜਿਹੜੇ ਨੇ, ਦੂਸਰੇ ਮੇਰੇ ਸਾਰੇ ਭਰਾ ਮੈਨੂੰ ਆਪਾ ਜੀ ਕਹਿੰਦੇ ਨੇ। ਇਹਨਾਂ ਨੇ ਮੈਨੂੰ ਇੱਕ ਰਸਤਾ ਵਿਖਾਇਆ ਕਿ ਇਹਦੇ ਉੱਤੇ ਕੰਮ ਕਰਨਾ ਹੈ। ਮੈਂ ਕਹਿੰਦੀ ਸਾਂ ਮੈਂ ਹਾਲੇ ਨਹੀਂ ਕਰਨਾ, ਮੈਨੂੰ ਰਿਟਾਇਰਡ ਹੋ ਲੈਣ ਦਿਓ। ਇਹਨਾਂ ਨੇ ਕਿਹਾ ਕਿ ਨਹੀਂ, ਮੈਂ ਸਮਝਦੀ ਹਾਂ ਇਸ ਨੇਕੀ ਦੇ ਰਸਤੇ 'ਤੇ ਮੈਨੂੰ ਖਾਜਾ ਰਿਜ਼ਵਾਨ ਤੇ ਮੇਰੀ ਇਹ ਸਾਰੀ ਟੀਮ ਨੇ ਚਲਾਇਆ। ਮੇਰੇ ਲਈ ਫਿਰ ਉਹ ਬਹੁਤ ਮੁਹਤਰਮ ਨੇ। ਤੇ ਸਭ ਤੋਂ ਆਖਰ ਤੇ ਫਿਰ ਅਦਬੀ ਮਹਿਫਲਾਂ ਆਉਂਦੀਆਂ ਨੇ। ਮੇਰੇ ਨਾਲ ਬਹੁਤ ਸ਼ਿਕਵਾ ਹੈ ਮੇਰੇ ਭਰਾ ਅਤੀਕ ਨੂੰ, ਉਹ ਕਹਿੰਦੇ ਨੇ ਕਿ ਆਪਾਂ ਤੁਸੀਂ ਆਉਂਦੇ ਨਹੀਂ, ਤੁਹਾਨੂੰ ਬੁਲਾਉਂਦੇ ਹਾਂ ਤੁਸੀਂ ਆਉਂਦੇ ਨਹੀਂ। ਹੋਰ ਮੇਰੇ ਇੱਥੇ ਭਾਈ ਤਾਹਿਰ ਬੈਠੇ ਦੇ ਨੇ, ਗੁਲਾਮ ਅਬਾਸ ਸਾਹਿਬ ਬੈਠੇ ਦੇ ਨੇ, ਸ਼ਾਇਦ ਬੈਠੇ ਦੇ ਨੇ। ਇਹ ਸਾਰੇ ਉਹ ਰਿਸ਼ਤੇ ਨੇ ਜਿਹੜੇ ਮੈਂ, ਸੈਫ ਸਾਹਿਬ ਬੈਠੇ ਦੇ ਨੇ, ਇਹ ਉਹ ਰਿਸ਼ਤੇ ਨੇ ਜਿਹੜੇ ਮੈਂ ਅਦਬ ਤੋਂ ਕਮਾਏ ਨੇ, ਸਾਹਿਬਾਨ ਤੋਂ ਕਮਾਏ ਨੇ। ਇਹਨਾਂ ਨੂੰ ਵੀ ਮੈਂ ਭੁੱਲ ਨਹੀਂ ਸਕਦੀ। ਇਹਨਾਂ ਨੇ ਮੈਨੂੰ ਬਹੁਤ ਮਾਣ ਦਿੱਤਾ ਹੈ, ਬਹੁਤ ਇੱਜ਼ਤ ਦਿੱਤੀ ਹੈ। ਤੇ ਇਹ ਵੀ ਬਿਲਕੁਲ ਸਹੀ ਹੈ ਕਿ ਮੈਂ ਪਹਿਲੇ ਉਰਦੂ 'ਚ ਜਿਹੜਾ ਸੀ ਉਹ ਸਟਾਰਟ ਲਿਆ, ਔਰ ਸ਼ਾਇਰੀ ਮੇਰਾ ਬਿਲਕੁਲ ਮਤਮੈ ਨਜ਼ਰ ਨਹੀਂ ਸੀ, ਜਾਂ ਮੈਂ ਕਦੀ ਉਹਦੇ ਵੱਲ ਤਵੱਜੋ ਦਿੱਤੀ ਸੀ। ਸਿਰਫ ਕਾਲਜਸ 'ਚ ਜਿਹੜੇ ਮੁਸ਼ਾਇਰੇ ਹੁੰਦੇ ਸਨ ਉਹਨਾਂ ਲਈ ਬਤੌਰੇ ਮੇਜ਼ਬਾਨ ਮੈਨੂੰ ਲਿਖਣ ਲਈ ਕਿਹਾ ਜਾਂਦਾ ਸੀ ਕਿ ਤੁਸੀਂ ਲਿਖੋ, ਤੇ ਮੈਂ ਲਿਖਦੀ ਸਾਂ ਜਾਂ ਬੱਚਿਆਂ ਨੂੰ ਤਿਆਰ ਕਰਦੀ ਸਾਂ। ਉਹਦੇ ਤੋਂ ਫਿਰ ਇਹ ਜਿਹੜਾ ਸੀ, ਇਹ ਵਾਲੀ ਨਜ਼ਮ ਜਿਹੜੀ ਹੈ ਕਿ ਤੇਰੇ ਵਰਗਾ ਸੁਰਜਣ ਟਿੱਕਾ ਜਦ ਮੈਂ ਵੇਖਾਂ ਤੇ ਫਿਰ ਸੋਚਾਂ, ਰੱਬ ਨੇ ਬਸ ਇੱਕ ਤੂੰ ਸੀ ਬਣਾਇਆ, ਤੇਰੇ ਵਰਗਾ ਹੋਰ ਕੋਈ ਨਾ। ਤੇ ਇਹ ਵਿਆਹ ਤੋਂ ਪਹਿਲੇ ਦੀ ਹੈ, ਇਹ ਬਾਅਦ 'ਚੋਂ ਨਹੀਂ ਮੈਂ ਲਿਖੀ ਹੈਗੀ। ਹਮੇਸ਼ਾ ਸ਼ਬੀਰ ਬਾਈ ਪੁੱਛਦੇ ਨੇ ਕਿ ਆਪਾ ਭਾਈ ਸਾਹਿਬ ਕਿੱਥੇ ਨੇ,
ਤੇ ਇਹ ਉਸ ਤੋਂ ਬਾਅਦ ਉਰਦੂ 'ਚ ਜ਼ਿਆਦਾ ਲਿਖਿਆ। ਫਿਰ ਵਾਲਦ ਸਾਹਿਬ ਦੀ ਵਫਾਤ 'ਤੇ ਲਿਖੀ ਜਿਹੜੀ ਨਜ਼ਮ ਵਿੱਚ ਸ਼ਾਮਲ ਹੈ ਬਾਬਲ, ਉਦੋਂ ਮੈਨੂੰ ਅਸਲ 'ਚ ਇਹ ਅੰਦਾਜ਼ਾ ਹੋਇਆ। ਅਸੀਂ ਪੰਜਾਬੀ ਮਾਵਾਂ ਇੱਕ ਤਾਂ ਜਦੋਂ ਝਿੜਕਨੀਆਂ ਬੱਚਿਆਂ ਨੂੰ, ਸਾਡੀ ਉਦੋਂ ਤੱਕ ਤਸੱਲੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਅਸੀਂ ਪੰਜਾਬੀ 'ਚ ਨਾ ਝਿੜਕ ਲਈਏ। ਆਇਸ਼ਾ ਹੱਸ ਰਹੀ ਹੈ ਇਸ ਬਾਤ 'ਤੇ, ਆਇਸ਼ਾ ਵੀ ਇਹੀ ਕੰਮ ਕਰਦੀ ਹੈ। ਤੇ ਅਸੀਂ ਜਿੰਨੀ ਦੇਰ ਝਿੜਕ ਨਹੀਂ ਲੈਂਦੇ ਪੰਜਾਬੀ 'ਚ ਸਾਡੀ ਤਸੱਲੀ ਨਹੀਂ ਹੁੰਦੀ। ਤੇ ਮੇਰੇ ਖਿਆਲ 'ਚ ਜਿੰਨੀ ਦੇਰ ਤੱਕ ਜਿਹੜੇ ਵਹਿਣ ਨੇ ਉਹ ਵੀ ਸਿਰਫ ਅਸੀਂ ਪੰਜਾਬੀ 'ਚ ਹੀ ਪਾ ਸਕਦੇ ਹਾਂ, ਅਸੀਂ ਉਰਦੂ 'ਚ ਨਹੀਂ ਪਾ ਸਕਦੇ। ਤੇ ਵਾਲਦ ਸਾਹਿਬ ਦੀ ਡੈਥ 'ਤੇ ਅਹਿਸਾਸ ਹੋਇਆ ਕਿ ਨਹੀਂ, ਇਹ ਪੰਜਾਬੀ 'ਚ ਹੀ ਲਿਖਣਾ ਚਾਹੀਦਾ ਹੈ। ਪੰਜਾਬੀ 'ਚ ਜੋ ਮੈਂ ਇਜ਼ਹਾਰ ਕਰ ਸਕਦੀ ਹਾਂ ਉਹ ਉਰਦੂ 'ਚ ਨਹੀਂ ਕਰ ਸਕਦੀ। ਫਿਰ ਮੈਂ ਪੰਜਾਬੀ ਨੂੰ ਆਪਣੇ ਸਾਹਮਣੇ ਰੱਖਿਆ। ਤੇ ਜਾਨ ਸਾਹਿਬ ਦੀ ਕੋਸ਼ਿਸ਼ ਰਹੀ, ਮੈਂ ਇਹਨਾਂ ਨੂੰ ਕਹਿੰਦੀ, ਇਹ ਮੈਨੂੰ ਫੋਨ ਕਰਦੇ ਸੀ ਤੂੰ ਲਿਖਿਆ ਕੁਛ? ਮੈਂ ਕਿਹਾ ਜਾਨ ਸਾਹਿਬ ਮੈਂ ਕੱਪੜੇ ਸੀਨੀ ਪਈ ਹਾਂ। ਇਹਨਾਂ ਨੇ ਕਹਿਣਾ ਕਿ ਮੈਂ ਤੇਰੀ ਮਸ਼ੀਨ ਜਿਹੜੀ ਹੈ ਨਾ ਆ ਕੇ ਬਾਹਰ ਸੁੱਟਣਾ, ਉਹ ਤੂੰ ਮਸ਼ੀਨ ਦਰਜੀ ਕੋ ਕੱਪੜੇ ਸਵਾ ਲੈ, ਉਹ ਤੂੰ ਗਜ਼ਲ ਲਿਖ, ਨਜ਼ਮ ਲਿਖ। ਇਸ ਤਰ੍ਹਾਂ ਕਰਕੇ ਮੈਨੂੰ ਮੋਟੀਵੇਟ ਕਰਦੇ ਰਹੇ ਨੇ। ਤੇ ਦੂਸਰਾ ਮੇਰਾ ਭਰਾ ਅਯੂਬ ਕਮੋਕਾ, ਮੇਰਾ ਨਿੱਕਾ ਵੀਰ, ਖਲੀਲ ਔਜਲਾ ਵੀ ਮੇਰੇ ਨਿੱਕੇ ਵੀਰ, ਜਿਨ੍ਹਾਂ ਮੈਨੂੰ ਇਸ ਚੀਜ਼ 'ਤੇ ਬਹੁਤ ਸਰਾਇਆ, ਬੜਾ ਮੋਟੀਵੇਟ ਕੀਤਾ ਕਿ ਹਾਂ ਪੰਜਾਬੀ 'ਤੇ ਗੱਲ ਕਰਨੀ ਹੈ, ਪੰਜਾਬੀ 'ਚ ਬੋਲਣਾ ਹੈ। ਔਰ ਖਲੀਲ ਔਜਲਾ ਵੀ ਮੇਰਾ ਜਿਹਨੂੰ ਕਹਿੰਦੇ ਨਾ ਗੁਜਰਾਂਵਾਲੇ 'ਚ ਇੱਕ ਮਾਣ ਨੇ ਮੇਰਾ, ਜਾਂ ਮੇਰੀ ਇੱਕ ਬੈਕ ਹੈ ਜਿਹਦੇ 'ਤੇ ਮੇਰੇ ਨਾਲ ਮੇਰਾ ਵੀਰ ਖਲੋਤਾ ਹੁੰਦਾ ਹਰ ਜਗ੍ਹਾ ਦੇ ਉੱਤੇ। ਖਾਜਾ ਸ਼ੁਜਾ ਚੱਲੇ, ਮੈਨੂੰ ਪਤਾ, ਮੈਨੂੰ ਉਹਨਾਂ 'ਤੇ ਕੋਈ ਸ਼ਿਕਵਾ ਨਹੀਂ, ਉਹ ਸਿਰਫ ਆ ਗਏ ਨੇ, ਇੰਨੀ ਬਹੁਤ ਗੱਲ ਹੈ। ਇੱਕ ਤਾਂ ਟਾਈਮ ਦੇ ਬਹੁਤ ਪਾਬੰਦ ਨੇ, ਦੂਸਰਾ ਉਹ ਹੱਸਦੇ ਨੇ ਕਿ ਆਪਾਂ ਇਹ ਸ਼ੇਰੋ ਸ਼ਾਇਰੀ ਮੈਂ ਨਹੀਂ ਸੁਣ ਸਕਦਾ, ਲੇਕਿਨ ਉਹਨਾਂ ਹਾਜ਼ਰੀ ਲਵਾਈ, ਉਹ ਚਲੇ ਗਏ ਨੇ। ਅਯੂਬ ਕਮੋਕਾ ਨੇ ਮੈਨੂੰ ਇੱਕ ਐਂਡ 'ਚ ਕੋਈ ਯਾਰ ਨਹੀਂ ਕਿ ਉਹਨਾਂ ਨੇ ਬਹੁਤ ਸਾਰੀਆਂ ਮੇਰੀਆਂ ਜਿਹੜੀਆਂ ਨਜ਼ਮਾਂ ਜਾਂ ਗਜ਼ਲਾਂ ਨੇ ਉਹਨਾਂ ਦੀ ਸ਼ਕਲ ਜਿਹੜੀ ਸੀ ਉਹਨੂੰ ਸੰਵਾਰਿਆ, ਜਾਂ ਮੇਰੀਆਂ ਗਲਤੀਆਂ ਨਾਲ ਮੈਨੂੰ ਆਗਾਹ ਕੀਤਾ ਕਿ ਇਹ ਇੱਥੋਂ ਦਰੁਸਤ ਕਰੋ, ਆਪਾਂ ਇੱਥੋਂ ਦਰੁਸਤ ਕਰੋ, ਨਹੀਂ ਠੀਕ ਹੈਗੀ। ਤੇ ਮੈਂ ਉਹਨਾਂ ਦੀ ਅੱਜ ਬਹੁਤ ਜ਼ਿਆਦਾ, ਵੈਸੇ ਵੀ ਮੈਨੂੰ ਖੁਸ਼ੀ ਹੈ ਕਿ ਉਹ ਤਾਂਦਲਿਆਂ ਵਾਲੇ, ਔਰ ਬਹੁਤ ਬਾਰਿਸ਼ ਹੋ ਰਹੀ ਸੀ ਕੱਲ੍ਹ ਤੋਂ, ਔਰ ਸਪੈਸ਼ਲ ਤਾਂਦਲਿਆਂ ਵਾਲਾ ਤੋਂ ਆਏ ਨੇ। ਇਹ ਚੀਜ਼ਾਂ ਜਿਹੜੀਆਂ ਨੇ ਮੇਰੇ ਲਈ ਬਹੁਤ ਮਾਨੀ ਰੱਖਦੀਆਂ ਨੇ। ਬਿਲਕੁਲ ਸ਼ਬੀਰ ਬਾਈ ਨੇ ਸਹੀ ਕਿਹਾ ਕਿ ਮੈਨੂੰ ਰਿਸ਼ਤੇ ਬਹੁਤ ਅਜ਼ੀਜ਼ ਨੇ। ਮੇਰੇ ਖਿਆਲ 'ਚ ਰਿਸ਼ਤੇ ਹੱਥੋਂ ਨਹੀਂ ਜਾਣੇ ਚਾਹੀਦੇ, ਬਾਕੀ ਗੱਲਾਂ ਦੀ ਖੈਰ ਹੈ, ਬਾਕੀ ਚੀਜ਼ਾਂ ਆਉਣੀਆਂ ਜਾਣੀਆਂ। ਮੇਰੇ ਰਹਿਮਾਨੀ ਭਾਈ ਬੈਠੇ ਦੇ ਨੇ, ਅਸਗਰ ਭਾਈ ਬੈਠੇ ਦੇ ਨੇ, ਇਹਨਾਂ ਦੀ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਆਏ ਨੇ। ਮੇਰੇ ਜਵੇਦ ਭਾਈ ਬੈਠੇ ਦੇ ਨੇ, ਜਵੇਦ ਭਾਈ ਨੇ ਤਾਂ ਇੰਨਾ ਕੁ ਮਾਣ ਦਿੱਤਾ ਹੈ ਕਿ ਮੈਨੂੰ, ਮੈਂ ਐਸੇ ਸਟੇਜ 'ਤੇ ਸਾਂ ਫਸਟ ਟਾਈਮ ਜਦੋਂ ਉਹਨਾਂ ਨੇ ਮੈਨੂੰ ਬੁਲਾਇਆ ਤੇ ਇਹ ਗੱਲ ਕਹੀ ਕਿ ਇਹ ਭਾਵੇਂ ਮੇਰੇ ਤੋਂ ਨਿੱਕੀ ਹੈ ਪਰ ਮੈਂ ਇਹਨੂੰ ਬਾਜੀ ਕਹਿ ਕੇ ਬੁਲਾਉਣਾ ਹੈ, ਕਿਉਂਕਿ ਸਾਡੀ ਪੰਜਾਬੀਆਂ ਦੀ ਇਹੋ ਹੀ ਰੀਤ ਹੈ। ਔਰ ਹਕੀਕਤ ਵੀ ਇਹ, ਵਾਕਈ ਅਸੀਂ ਘਰਾਂ 'ਚ ਅਕਸਰ ਵਾਲਦ ਜਿਹੜੇ ਨੇ ਉਹ ਆਪਣੀਆਂ ਬੇਟੀਆਂ ਨੂੰ ਬਾਜੀ ਕਹਿ ਕੇ ਬੁਲਾਉਂਦੇ ਨੇ। ਤੇ ਇਹ ਜਿਸ ਤਰ੍ਹਾਂ ਸਾਡੀ ਯੂਨੀਵਰਸਿਟੀ ਸਾਰੀ ਦੀ ਆਪੋ ਬੈਠੀ ਦੀ ਹੈ, ਭਾਵੇਂ ਛੋਟੀ ਹੈ ਲੇਕਿਨ ਇਹਨੂੰ ਸਾਰੇ ਆਪੋ ਕਹਿੰਦੇ ਨੇ। ਤੇ ਇਹ ਚੀਜ਼ਾਂ ਸਾਡੀ ਰਹਿਤਲ ਦੀ ਪਛਾਣ ਹੈ, ਇਹ ਪੰਜਾਬੀਆਂ ਦੀ ਵੱਡੀ ਪਛਾਣ ਹੈ ਕਿ ਇਹ ਆਪਣੇ ਰਿਸ਼ਤਿਆਂ ਨੂੰ ਸੰਜੋ ਕੇ ਰੱਖਦੇ ਨੇ। ਅਲੀ ਅਹਿਮਦ ਗੁਜਰਾਤੀ ਸਪੈਸ਼ਲ ਆਏ ਨੇ ਮੇਰੀ ਖਾਤਰ, ਉਹਨਾਂ ਦੀ ਵੀ ਮੈਨੂੰ ਬੜੀ ਖੁਸ਼ੀ ਹੈ। ਇੱਕ ਦੋ ਜਗ੍ਹਾ 'ਤੇ ਮੈਨੂੰ ਮਾਈਏ ਅਤੇ ਟੱਪੇ ਦਾ ਫਰਕ ਨਹੀਂ ਸੀ ਪਤਾ ਲੱਗਦਾ ਪਿਆ। ਅਲੀ ਬਾਈ ਨੇ ਮੈਨੂੰ ਫੋਨ 'ਤੇ ਕਿਹਾ ਨਹੀਂ ਆਪਾਂ ਇਹ ਟੱਪਾ ਹੈ, ਇਹ ਮਾਈਆ ਹੈ। ਅਤੇ ਮੈਂ ਹੱਸਦੀ ਸਾਂ, ਅਸੀਂ ਤਾਂ ਢੋਲਕੀ ਤੇ ਬਸ ਚਮਚਾ ਖੜਕਾਉਣਾ ਹੁੰਦਾ ਅਤੇ ਗਾ ਛੱਡਨੇ ਹੁੰਦੇ ਨੇ ਸਾਰੇ ਦੇ ਸਾਰੇ। ਔਰ ਮੈਂ ਲਿਖਦੀ ਵੀ ਇਸੇ ਤਰ੍ਹਾਂ ਹੀ ਹਾਂ ਕਿ ਜਵੇਦ ਭਾਈ ਨੇ ਇੱਕ ਵਾਰੀ ਕਿਹਾ ਸੀ ਆਪਾਂ ਇੱਕੋ ਹੀ ਠੇਕਾ ਰੱਖਣੀ ਹੈ ਅਤੇ ਅੱਗੋਂ ਗਾਉਂਦੀ ਜਾਣੀ ਹੈ। ਅਤੇ ਮੈਂ ਕਿਹਾ ਸੀ ਹਾਂਜੀ, ਕਿ ਇੱਕੋ ਵਾਰੀ ਢੋਲਕੀ ਵਜਾਈ ਦੀ ਹੈ। ਅਤੇ ਕੱਲ੍ਹ ਮੇਰੇ ਬੱਚੇ ਦਾ ਨਿਕਾਹ ਵੀ ਹੈ ਅਤੇ ਉਹ ਘਰ ਸਾਰੇ ਮੁੰਤਜ਼ਰ ਬੈਠੇ ਦੇ ਨੇ ਕਿ ਆਪਾਂ ਆਏ ਅਤੇ ਬੈਠੇ ਅਤੇ ਢੋਲਕੀ ਵਜਾਈਏ। ਅਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਪੰਜਾਬੀਆਂ ਦੀ ਰੀਤ ਹੈ, ਰਿਵਾਜ ਹੈ, ਰਸਮਾਂ ਨੇ, ਸਾਨੂੰ ਇਹ ਨਹੀਂ ਭੁੱਲਣੀਆਂ ਚਾਹੀਦੀਆਂ। ਕਿੱਕਰਾਂ ਦੇ ਬੂਰ ਦੇ ਉੱਤੇ ਤੁਸੀਂ ਆਪ ਹੀ ਸਭ ਨੇ ਵਜ਼ਾਹਤ ਕਰ ਦਿੱਤੀ, ਮੇਰੇ ਲਈ ਕਿੱਕਰ ਜ਼ਿੰਦਗੀ ਦੀ ਅਲਾਮਤ ਹੈ, ਜਿਹਦੇ 'ਤੇ ਜਿਹੜਾ ਕੰਢਿਆਂ ਨਾਲ ਭਰਿਆ ਦਾ ਸਾਡੀ ਲਾਈਫ ਜਿਹੜੀ ਹੈ ਉਹਨੂੰ ਉਹ ਰਿਪਰੈਜ਼ੈਂਟ ਕਰਦਾ। ਕੰਢਿਆਂ ਨਾਲ ਭਰੀ ਹੋਈ ਵੀ ਜ਼ਿੰਦਗੀ ਹੋਏ ਅਤੇ ਇੱਕ ਵਾਰੀ ਉਹਦੇ 'ਤੇ ਫੁੱਲ ਜ਼ਰੂਰ ਖਿੜਦੇ ਨੇ। ਉਹ ਇੱਕ ਵਾਰੀ ਅਸੀਂ ਅਵੇਲ ਕਰ ਸਕਦੇ ਹਾਂ, ਉਹ ਮੌਕਾ, ਉਹ ਖੂਬਸੂਰਤੀ, ਉਹ ਜੋਬਨ, ਉਹ ਜਵਾਨੀ, ਉਹ ਹਰ ਕਿੱਕਰ 'ਤੇ ਵੀ ਆਉਂਦੀ ਹੈ ਅਤੇ ਹਰ ਇਨਸਾਨ 'ਤੇ ਵੀ ਆਉਂਦੀ ਹੈ। ਉਹਨੂੰ ਜਿਹੜਾ ਉਹਦਾ ਫਾਇਦਾ ਚੁੱਕ ਲੇ ਉਹ ਇਨਸਾਨ ਸਭ ਤੋਂ ਬਿਹਤਰੀਨ ਹੈ। ਮੈਂ ਜਾਨ ਸਾਹਿਬ ਨੂੰ ਕਿਹਾ ਸੀ ਮੈਂ ਨਹੀਂ ਬੋਲਣਾ, ਅਤੇ ਫਿਰ ਹੁਣ ਮੈਂ ਕੀ ਕਰ ਸਕਦੀ ਸੀ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਨਹੀਂ ਜੋ ਕਲਾਮ ਵੀ ਸੁਣਾ ਕੇ ਆਉਣਾ। ਇੱਕ ਨਜ਼ਮ ਜਿਹੜੀ ਮੈਂ ਸੋਚੀ ਸੀ ਉਹ ਮੇਰੇ ਛੋਟੇ ਵੀਰ ਨੇ ਤੁਹਾਨੂੰ ਸੁਣਾ ਦਿੱਤੀ। ਇੱਕ ਗਜ਼ਲ ਪੇਸ਼ ਕਰਨਾ ਚਾਹਾਂਗੀ ਅਤੇ ਫਿਰ ਇਜਾਜ਼ਤ ਚਾਹਾਂਗੇ। ਦਿਲ ਵਿੱਚ ਜਿਹੜੇ ਰੱਬ ਦਾ ਚਾਨਣ ਮੰਗਦੇ ਨੇ, ਪਹਿਲਾਂ ਸਾਹ ਦੀਆਂ ਲੀਰਾਂ ਕਿਕਰੀ ਟੰਗਦੇ ਨੇ।
ਦਿਲ ਵਿੱਚ ਜਿਹੜੇ ਰੱਬ ਦਾ ਚਾਨਣ ਮੰਗਦੇ ਨੇ, ਪਹਿਲਾਂ ਸਾਹ ਦੀਆਂ ਲੀਰਾਂ ਕਿਕਰੀ ਟੰਗਦੇ ਨੇ। ਦੁੱਖਾਂ ਭਾਵੇਂ ਮੂੰਹ ਤੇ ਲੀਕਾਂ ਵਾਹ ਛੱਡੀਆਂ, ਦੁੱਖਾਂ ਭਾਵੇਂ ਮੂੰਹ ਤੇ ਲੀਕਾਂ ਵਾਹ ਛੱਡੀਆਂ, ਚਾਹ ਤੇ ਸਜਰੇ ਹਾਲੀ ਮੇਰੀ ਵੰਗਦੇ ਨੇ। ਬਹੁਤ ਸ਼ੁਕਰੀਆ। ਉਹ ਨਹੀਂ ਡੁੱਬਦੇ ਕਦੀ ਵੀ ਇਸ਼ਕ ਸਮੁੰਦਰ ਵਿੱਚ, ਉਹ ਨਹੀਂ ਡੁੱਬਦੇ ਕਦੀ ਵੀ ਇਸ਼ਕ ਸਮੁੰਦਰ ਵਿੱਚ, ਪੈਰੀਂ ਛਾਲੇ ਬਨ ਕੇ ਜਿਹੜੇ ਲੰਘਦੇ ਨੇ। ਉਹ ਨਹੀਂ ਡੁੱਬਦੇ ਕਦੀ ਵੀ ਇਸ਼ਕ ਸਮੁੰਦਰ ਵਿੱਚ, ਪੈਰੀਂ ਛਾਲੇ ਬਨ ਕੇ ਜਿਹੜੇ ਲੰਘਦੇ ਨੇ। ਅੱਜ ਵੀ ਜ਼ੁਲਮ ਦੇ ਇੱਥੇ ਲੋਕ ਹਮਾਇਤੀ ਨੇ, ਅੱਜ ਵੀ ਲੋਕੀ ਜ਼ੁਲਮ ਦੇ ਇੱਥੇ ਹਮਾਇਤੀ ਨੇ। ਇਹਦਾ ਮਤਲਬ ਖਤਰੇ ਹਾਲੀ ਜੰਗਦੇ ਨੇ। ਉਹਦੀਆਂ ਅੱਖਾਂ ਓਲੇ ਪਾਂਬੜ ਮੱਚਦੇ ਨੇ, ਉਹਦੀਆਂ ਅੱਖਾਂ ਓਲੇ ਪਾਂਬੜ ਮੱਚਦੇ ਨੇ। ਸੋਚਾਂ ਦੇ ਸਭ ਅੰਦਰੋਂ ਅੰਦਰੀ ਡੰਗਦੇ ਨੇ। ਜਿਹੜੇ ਡੋਰੀਆਂ ਲੇਖਾਂ ਉੱਤੇ ਸੁੱਟ ਬਹਿੰਦੇ, ਜਿਹੜੇ ਡੋਰੀਆਂ ਲੇਖਾਂ ਉੱਤੇ ਸੁੱਟ ਬਹਿੰਦੇ, ਉਹਨਾਂ ਅੱਖੀਂ ਸੁਪਨੇ ਆਉਂਦੇ ਡਰਦੇ ਨੇ। ਉਹਦੇ ਅੰਦਰ ਝਾਤੀ ਪਾਉਣ ਦਾ ਫਾਇਦਾ ਕੀ, ਉਹਦੇ ਅੰਦਰ ਝਾਤੀ ਪਾਉਣ ਦਾ ਫਾਇਦਾ ਕੀ, ਜਿਸ ਦੇ ਬੂਹੇ ਜੰਦਰੇ ਵੱਜੇ ਜ਼ੰਗਦੇ ਨੇ। ਯਾਰ ਮੈਂ ਜਿਹੜੀ ਬੁੱਕਲ ਵਿੱਚ ਲੁਕਾਏ ਸਨ, ਯਾਰ ਮੈਂ ਜਿਹੜੀ ਬੁੱਕਲ ਵਿੱਚ ਲੁਕਾਏ ਸਨ, ਉਹੀ ਮੈਨੂੰ ਅੰਦਰੋਂ ਅੰਦਰੀ ਡੰਗਦੇ ਨੇ। ਲੱਗਦਾ ਏ ਹੁਣ ਹਿਜਰ ਹੰਡਾਉਣਾ ਪੈਣਾ ਏ, ਲੱਗਦਾ ਏ ਹੁਣ ਹਿਜਰ ਹੰਡਾਉਣਾ ਪੈਣਾ ਏ। ਇਸ ਬਹਾਰ ਵਿੱਚ ਫੁੱਲ ਵੀ ਕਾਲੇ ਰੰਗਦੇ ਨੇ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। नहमदुहु व नसल्ली अला रसूलिहिल करीम, अम्मा बाद फाउज़ बिल्लाहि मिनश शैतानिर रजीम, बिस्मिल्लाहिर रहमानिर रहीम। मेरे जहन में जो बातें थीं, मेरे जहन में जो बातें थीं, वो नाइला ने बात तरीक़े आसन आप तक पहुंचा दी। मेरी जेब में मुझे पंजाबी का कहा गया, मैं जवाब देता हूँ। मुझे पंजाबी लिखनी आती है, मेरी पूरी किताब है, लेकिन मेरा मसला ये है कि मेरी एक किताब पंजाबी की है और 23 किताबें उर्दू की हैं। तो मुझे मुश्किल ये पास आती है, अगर मैं पंजाबी में लिखूँ तो उसे उर्दू कौन करेगा। उर्दू में इसलिए लिख रहा हूँ कि मेरे पास मुदस्सर के बाल बट मौजूद है और फौरी तौर पंजाबी में डाल देता है, तो इसलिए मैं उर्दू में ही जायज़ तक लिखता हूँ। तो पहली बात तो ये मैं करूँगा, एक ज़ीरक इंसान, खूबसूरत इंसान ने एक मुसव्विर से कहा, दिल का दरवाज़ा बनाओ जो बेमिसाल हो, जिसको देखकर इंसान हैरत में गुम हो जाए, पैसे जितने मांगेंगे मैं दूंगा। वो महीना दो लगाया, उसने बड़ा खूबसूरत दरवाज़ा बनाया। उसने कहा, उस मुसव्विर ने कहा, भाई दरवाज़ा तैयार है। उसने कहा दरवाज़ा तो बहुत खूबसूरत बना है, बेमिसाल दरवाज़ा है, लेकिन इसका हैंडल कोई नहीं है। मुसव्विर उससे भी सियाना था। उसने कहा, मेरे भाई दिल का दरवाज़ा अंदर से खुलता है, बाहर से नहीं खुलता है। तो दिल का दरवाज़ा, ये शायर लोग, ये फ़नकार लोग दिल का दरवाज़ा खोलने वाले हैं। इन लोगों ने अपने अपने दिल का दरवाज़ा खोल कर जो उसमें मौजूद ताज़ा हवा थी उससे आपको मशहूर किया। अगर शक है तो मुझे बता दें। तो ये शायर लोग बड़े दीवाने, पागल लोग उनको समझ नहीं सकते, ना समझेंगे। लोग वक्त तो तारीफ़ करें, घर जो या क्या किया उसने, कुछ नहीं किया, ये किया वो, लेकिन नहीं, आपका ये कहना भी उनके इतराफ़ में जाता है, उनके इतराफ़ अज़मत की एक सूरत है। तो मेरी शाहीन इकबाल साहबा ने एक बात कही कि जान आपने नाम रखा हुआ, मैंने कहा मैं आकर जवाब दूँगा। तो ज़रूरी है कि जान कश्मीरी आपने जान क्यों रखा, कहने वालों को, बुलाने वालों को बड़ी मुश्किल पेश आती होगी। तो एक दफ़ा मैं एक फ्रेंचाइज़ पे गया, मेरे मोबाइल में कोई मसला था। जूँ ही मैं वहाँ पहुँचा तो एक खूबसूरत हसीना, हालांकि ये रूटीन नहीं है उनकी, भागती आई, अस्सलाम वालेकुम सर। मैं कहा वालेकुम सलाम।
सर खैरियत है, क्या हाल, क्या मसला है? मैं ये मोबाइल काम नहीं कर रहा। सर आपका नाम क्या है? मैं जान कश्मीरी। कहली आप किसकी जान है? मैं मुझे आप किसकी जान है? मैं जी बात यह है, जो मुझे कहता है ना किसकी जान हूँ, मैं उसी की जान होता हूँ। वो भाग गई फौरी तौर पर, भाग गई कि मैं किससे बात कर सकूँ। कह रही है नाम कैसे आया, एक तारीख है, इसमें कोई ऐसी गड़बड़ तारीख नहीं है। मैं नाम रखा था मोहम्मद नसीर जी, ये आज वजाहत कर दूँ। तो मुझे एक शौक़ था कि अनोखा नाम हो जो पहले नहीं रखा गया हो। यूँ ही मुझे थोड़े अकल के आँखों नाखून बड़े, थोड़ी सी अकल बड़ी, तो मुझे कराची से जी अलाना मिल गया। भाई वो जी अलाना तो बहुत बड़ा आदमी है, मैं क्या रख बैठा हूँ। मेरे साइन का हिस्सा बना हुआ था JEE। यार जब मैं साइन थे, मैं बतौर ऑफिसर रिटायर भी हुआ। मैं अब क्या करूँ यार, मैं जी के नज़दीक जान को समझा, JA जान कर दिया। इस तरह ये हुआ, इसमें कोई और मसलहत या कोई टारगेट नहीं था। इस तरह मुझे जी से जान होना पड़ा। यहाँ बहुत से दोस्त मेरे कहने पर तशरीफ़ लाए, मैं उनका भी शुक्रिया अदा करूँगा, जिनमें चौधरी मोहम्मद अनवर तो इस तौर पर मौजूद हैं, फैसल इकबाल साहब, खबर भट्ट साहब अपने स्कूल के तमाम बच्चे लेकर आए, उनका ही ममनून हूँ। और सेठ नदीम साहब बाल सीधे कर रहे हैं, इनसे ही मैंने कहा सेठ, ये भी सेठ ही है मेरे लिए, अब असगर अली रहमानी पहलवान और दूसरे दोस्त गुलाम बास DSP गुलाम बास और दूसरे दोस्त जो यहाँ तशरीफ़ लाए, मैं उनका ममनून हो गया। सबका जिक्र किया जा चुका है। कुछ दो इसमें नज़ीर साहबा, ये भी मेरी शागिर्द है, पलोठी की शागिर्द। आज एक शागिर्द एक पलोठी किताब आई है। ये जितनी ख़वातीन में जितनी बारीक बीन हैं इस शहर में कोई नहीं है। ये नहीं कि मेरी शागिर्दा तब कह रहा हूँ, तो मैं बड़ा साफ हूँ। अभी भट्ट साहब ने एक बात की, आप मार्शल लगा देते हैं। भट्ट साहब, शबीर भट्ट साहब मेरे बड़े अजीज़ हैं, मुझे कहा आप मार्शल लगाते नहीं। अब वक़्तन मैं उनकी बात की तायद करता हूँ। एक दफ़ा मुशायरा मंडी बहाउद्दीन की भी हालिया में हो रहा था, पूरे पाकिस्तान से शौराए कराम तशरीफ़ लाए हुए थे, बुज़ुर्ग भी जवान भी। तो सदारत मेरी थी, जो मुंतज़िम थे ना, मीज़ 3 दिन में रखा हुआ उन्होंने, तीसरे दिन मुशायरा रखा होता। मुशायरा शुरू है, वो आदमी 400-500 थे, बहुत बड़ा सिस्टम था। तो उन्होंने चाय तकसीम शुरू कर दी। मैंने कहा जी, स्टेज पे चला गया, मैंने कहा जी मैं इंतज़ामिया से कुछ कहना चाहता हूँ, अर्ज़ नहीं करना चाहता, बतौर सदर कुछ कहना चाहता हूँ। क्या जी कहें। ये आप जो चाय तकसीम कर रहे हैं ये फौरी तौर पर वापस ले जाए, वरना मुशायरे के बाइकाट का ऐलान कर दिया जाए। मैं सारी तकसीम शुदा चाय बाहर निकलवा दी। एक गुजरात का वाक़या समझा, भट्ट साहब नई तरफ ला दिया। एक शादी हाल में मुशायरा था, वहाँ मुनीर नियाज़ी बैठा, तो यहाँ कासमी था, कासमी थे, फिर वो अनवर मसूद थे और बहुत पाकिस्तान तकरीबन तमाम से। उस समय सदर में नहीं था। तो वहाँ एक शायर हमारे यहाँ MS रहे हैं, डॉक्टर जवेद बातिश, वो जब पढ़ रहे तो बोतें टन टन बोतें खुल रही थी। मुझे बहुत अजीब लगा, शायर लोग कुछ नहीं आपसे मांगते, सिर्फ दाद चाहते हैं। वो खामोश रहे फिर भी कोई बात नहीं, लेकिन बेदाद करने का आपको कोई हक़ नहीं, शहर को तबाह करने का हक़ नहीं है, उनके हौसले को तोड़ने का जो हक़ नहीं है। तो वो बोतें टन टन खो रहे हैं। इसको मेरी बात थी, मैंने कहा सरकार मुशायरे पढ़ते हुए बड़ा अरसा हो गया। कमिश्नर साहब बैठे हुए थे, सब लोग बैठे हुए थे, बड़ा अरसा हो गया है। तो आज आपसे कुछ बातें करने को जी चाहता है। यहाँ सारी सरकार डिवीज़न की बैठी हुई है, तो यहाँ कुछ बातें करने को जी चाहता है मेरा। अगर नमाज के लिए वक्फा रख लिया जाता है, वक्फा, तो वक्फा में शुरूआत रख लिया करो, कोई बुरी बात नहीं। ये क्या एक शायर पढ़ रहा है, आप टन 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 कर रहे हैं। अगर आपको इसकी तौफीक नहीं है, बोतल तकसीम हो रही थी, इस DC साहब बैठे हुए थे, कश्मीर साहब गालबन मुस्तफ़ा साहब थे, वैसे गुलाम मुस्तफ़ा नगलब साहब। मैंने कहा जी अगर आपको तौफीक नहीं तो हम मुशायरे के बाइकाट का ऐलान करते हैं। यकीन जाने, मैं हल्फन कहता हूँ, DC साहब ने खुद बोतलें बाहर निकाली थी। कहने का मकसद मेरा ही है, का असूल है कि हमारे किसी दुश्मन नहीं है, हमें शौक़ नहीं है। लेकिन आज तो भट्ट साहब ने कहा, इसलिए आज मैं जितनी नरमी की है भट्ट साहब आप जानते हैं,
आज मैंने कुछ नहीं कहा, सानू सब कुछ तकसीम किया गया। नहीं मुझसे मैं इसकी मैं इजाज़त दे ही सकता मुझे, पर आज मैंने बहुत वफादारी का मुजाहरा किया, अगर मुनासिब नहीं है तो ये अच्छा लगता नहीं। मेरे पास 4 सफ़े का मज़मून लिखा, लेकिन मैं नहीं पढ़ूँगा। एक तो आपने कहा कि मैंने ये छुपा के रखी थी बात कि ये मेरी शागिर्द है, मैंने ही बता, जो खुद अगर शागिर्द कहे तो ठीक है, उस्ताद कहे तो कोई बात नहीं होती। तो इसलिए मैं अपना लिखा अपने महफूज रखता हूँ, इंशाअल्लाह दूसरे वक्त के लिए। इनके बेटे की कल शादी भी है, मैं समझता हूँ शादी घर में क्या क्या मसरूफियत होती हैं, इसलिए आप सबसे इजाज़त हूँ। आप सबका शुक्रिया, महफिल में आप आए हैं, 100 बार शुक्रिया। महफिल में आप आए हैं, 100 बार शुक्रिया, एक बार नहीं आपका 100 बार शुक्रिया। ओ चल मेरे नू चली, रौनक हो जाऊं चट में, चल मेले नू चलिए। ओ रौनक हो जाऊं चट में, चल मेले नू चलिए। मल्ला कट कुड़ दे वट में, चल मेले नू चलिए। हाय चल